ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 96.5 FM ਯੂਬਾ ਸਿਟੀ, 1450 AM ਯੂਬਾ ਸਿਟੀ, ਇਸੇ ਤਰ੍ਹਾਂ 1470 AM ਯੂਬਾ ਸਿਟੀ, 1300 AM ਫਰੀਜ਼ਨੋ ਤੇ 104.5 FM ਫਰੀਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਜਿਹੜੇ ਤੁਸੀਂ ਰੇਡੀਓ ਸੁਣ ਰਹੇ ਹੋ, ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 25 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਹੈਲਥ ਇੰਸ਼ੋਰੈਂਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਤੋਂ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਈਰਾਨ ਤੇ ਜਿਹੜਾ USA ਆ, ਦੋਨਾਂ ਦੇ ਵਿੱਚ ਜਿਹੜੀ ਸ਼ਬਦੀ ਜੰਗ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਜੇ ਈਰਾਨ ਵਾਲਿਆਂ ਨੇ ਫਿਰ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਕੀਤੀ ਜਾਂ ਕਿਸੇ ਤਰ੍ਹਾਂ ਕੋਈ ਵੀ ਅਮਰੀਕਨ ਚੀਜ਼ ਦੇ ਉੱਤੇ ਅਟੈਕ ਕੀਤਾ ਤੇ ਅਸੀਂ ਉਹਦਾ ਜਵਾਬ ਆ ਬਹੁਤ ਸਖਤ ਦੇਵਾਂਗੇ। ਸਰੋਤਿਆਂ ਨੂੰ ਯਾਦ ਹੋਊਗਾ ਕਿ ਪਿਛਲੇ ਦਿਨਾਂ ਦੇ ਵਿੱਚ ਈਰਾਨ ਵਾਲਿਆਂ ਨੇ $110 ਮਿਲੀਅਨ ਦਾ ਜਿਹੜਾ ਡਰੋਨ ਸੀਗਾ US ਦਾ, ਉਹ ਸਿੱਟ ਲਿਆ ਸੀ, ਕਿਉਂਕਿ ਉਹ ਕਹਿੰਦੇ ਪਈ ਉਹ ਈਰਾਨ ਦੀਆਂ ਜਿਹੜੀਆਂ ਬਾਉਂਡਰੀਜ਼ ਆ ਉਹਦੇ ਅੰਦਰ ਚਲਾ ਗਿਆ ਸੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਰਡਰ ਵੀ ਕਰ ਦਿੱਤਾ ਸੀ ਵੀ ਈਰਾਨ ਦੇ ਉੱਤੇ USA ਵੱਲੋਂ ਅਟੈਕ ਕੀਤਾ ਜਾਵੇ, ਪਰ ਐਨ 10 ਮਿੰਟ ਬਾਅਦ ਫਿਰ ਉਸ ਨੂੰ ਵਿਦਡਰਾ ਕਰ ਲਿਆ ਕਿਉਂਕਿ ਉਹਦੇ ਨਾਲ ਜਾਨੀ ਨੁਕਸਾਨ ਹੋਣਾ ਸੀ। ਤੇ ਕੱਲ੍ਹ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਹੋਰ ਜ਼ਿਆਦਾ ਜਿਹੜੀਆਂ ਸਖਤ ਸੈਂਕਸ਼ਨਸ ਹੈਗੀਆਂ ਆ ਉਹ ਈਰਾਨ ਦੇ ਉਲਟ ਜਾਰੀ ਕੀਤੀਆਂ ਹੈਗੀਆਂ। ਸੋ ਈਰਾਨ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ ਇਹਨਾਂ ਸੈਂਕਸ਼ਨਸ ਤੋਂ ਬਾਅਦ ਸਾਡੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਦੋਨਾਂ ਮੁਲਕਾਂ ਦੇ ਵਿੱਚ ਡਿਪਲੋਮੇਸੀ ਵਾਲੀ ਗੱਲਬਾਤ ਆ, ਜਿਹੜੇ ਉੱਥੇ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੈਨੀ ਆ, ਉਹਨਾਂ ਨੇ ਕਿਹਾ ਵੀ ਉਹ ਹੁਣ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਚੱਲੂਗੀ। ਸੋ ਇੱਥੇ ਹੀ ਜਿਹੜੀ ਸਾਰੀ ਕੋਈ ਗੱਲਬਾਤ ਜਿਹੜੀ ਹੋਣੀ ਆ ਉਹ ਇੱਥੇ ਹੀ ਖੜ ਗਈ ਹੈ। ਜੀ ਬਿਲਕੁਲ। ਰਾਸ਼ਟਰਪਤੀ ਟਰੰਪ ਨੇ ਇਹੀ ਜਿੱਦਾਂ ਤੁਸੀਂ ਦੱਸਿਆ ਵੀ ਆਖਿਆ ਵੀ ਕਹਿੰਦੇ ਵੀ ਈਰਾਨ ਦਾ ਨਾਮੋ ਨਿਸ਼ਾਨ ਜਿਹੜਾ ਆਪਾਂ ਮਿਟਾ ਦੇਵਾਂਗੇ, ਓਬਲਿਟਰੇਸ਼ਨ ਜਿਹੜੀ ਆ ਪੂਰੀ ਉਹਨਾਂ ਦੀ ਜਿਹੜੀ ਕਰ ਦੇਵਾਂਗੇ ਜੇ ਕੁਛ ਵੀ ਉਹਨਾਂ ਨੇ ਅਮਰੀਕਨ ਥਿੰਗ ਦੇ ਉੱਤੇ ਹਮਲਾ ਉਹ ਕੀਤਾ। ਈਰਾਨ ਨੇ ਇੱਕ ਵਾਰੀ ਫਿਰ ਜਿਹੜਾ ਦੱਸਿਆ ਵੀ ਜਿਹੜਾ ਯੂਰੇਨੀਅਮ ਵਾਲੇ ਕੰਮ ਆ ਉਸ ਦੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਸੀ, ਸੀਮਾ ਦਿੱਤੀ ਗਈ ਸੀ, ਉਹ ਉਸ ਤੋਂ ਪਾਰ ਜਿਹੜੇ ਆ ਜਾ ਰਹੇ ਨੇ। ਸੋ ਇਹ ਇੱਕ ਜਿਹੜੀ ਡੀਲ ਦੇ ਵਿੱਚੋਂ ਅਮਰੀਕਾ ਜਿਹੜਾ ਬਾਹਰ ਆ ਚੁੱਕਾ ਸੀ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਖੁੱਲ੍ਹੇ ਸਮਝਿਆ ਆ ਵੀ ਹੁਣ ਅਸੀਂ ਕਿਸੇ ਡੀਲ ਦੇ ਵਿੱਚ ਬੱਝੇ ਨਹੀਂ ਆ ਤੇ ਅਸੀਂ ਆਪਣਾ ਕੰਮ ਜਿੱਦਾਂ ਮਰਜ਼ੀ ਕਹਿ ਲਓ ਵੀ ਜੰਗੀ ਪੱਧਰ ਦੇ ਉੱਤੇ ਜਿਹੜਾ ਉਹ ਕਰ ਸਕਦੇ ਆ। ਤੇ ਹੁਣ ਉਸ ਟਾਈਮ ਦੇ ਉੱਤੇ ਜਿਹੜੇ ਅਮਰੀਕਾ ਦੇ ਐਲਾਈਜ਼ ਸੀਗੇ, ਹੋਰ ਮੁਲਕ ਜਿਨ੍ਹਾਂ ਦੇ ਨਾਲ ਮਿਲ ਕੇ ਸਮਝੌਤਾ ਹੋਇਆ ਸੀਗਾ, ਉਹਨਾਂ ਨੇ ਕਿਹਾ ਸੀਗਾ ਵੀ ਇਸ ਡੀਲ ਦੇ ਵਿੱਚੋਂ ਅਮਰੀਕਾ ਨੂੰ ਬਾਹਰ ਨਾ ਆਓ। ਪਰ ਜਿਹੜੇ ਆ ਈਰਾਨ ਦਾ ਵੀ ਜੇ ਟਰੈਕ ਰੈਕਡ ਕਹਿੰਦੇ ਦੇਖਦੇ ਜਾਈਏ ਤਾਂ ਉਹਨਾਂ ਨੇ ਹਮੇਸ਼ਾ ਹੀ ਪਹਿਲਾਂ ਵੀ ਕਹਿੰਦੇ ਕਿਤੇ ਨਾ ਕਿਤੇ ਇੱਦਾਂ ਜਿਹੜਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ। ਰਾਸ਼ਟਰਪਤੀ ਟਰੰਪ ਦੇ ਟਵੀਟ ਦੇ ਮੁਤਾਬਕ ਕਹਿੰਦੇ ਵੀ ਈਰਾਨ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ $1.5 ਟ੍ਰਿਲੀਅਨ ਤੱਕ ਜਿਹੜਾ ਆ ਇਨਵੈਸਟ ਕੀਤਾ ਆ ਉਹਨਾਂ ਨੇ ਜਿਹੜਾ ਆਪਣੀ ਮਿਲਟਰੀ ਦੇ ਵਿੱਚ। ਇਨਫੈਕਟ ਕਹਿੰਦੇ ਵੀ ਸਾਡੇ ਕੋਲ ਇਨਫੈਕਟ ਜਿਹੜਾ $1.5 ਟ੍ਰਿਲੀਅਨ ਵਾਲੀ ਇਨਵੈਸਟਮੈਂਟ ਅਸੀਂ ਕੀਤੀ ਆ, ਸਾਡੀ ਮਿਲਟਰੀ ਬਹੁਤ ਸਟਰੋਂਗ ਆ ਤੇ ਜੇ ਲੋੜ ਪਈ ਤਾਂ ਅਸੀਂ ਉਸ ਨੂੰ ਇੱਕ ਹਿਸਾਬ ਦੇ ਨਾਲ ਵਰਤ ਵੀ ਸਕਦੇ ਹਾਂ।
ਉਦੋਂ ਅਨਮੈਨਡ ਅਮਰੀਕਨ ਡਰੋਨ ਜਿਹੜਾ ਆ ਉਹ ਜਿਹੜਾ ਕਿ $multi million ਦਾ ਜਿਹੜਾ ਡਰੋਨ ਸੀਗਾ ਉਸ ਨੂੰ ਈਰਾਨ ਨੇ ਜਿਹੜਾ ਸਿੱਟ ਲਿਆ ਸੀ। ਈਰਾਨ ਵਾਲੇ ਕਹਿੰਦੇ ਆ ਵੀ ਉਹ ਸਾਡੀ ਸੀਮਾ ਦੇ ਵਿੱਚ ਸੀਗਾ, ਏਅਰ ਜਿਹੜੀ ਆ ਉਹਦੇ ਵਿੱਚ ਸੀਗਾ, ਤਾਂ ਅਸੀਂ ਉਸ ਨੂੰ ਸੁੱਟਿਆ ਆ। ਅਮਰੀਕਾ ਵਾਲੇ ਇਸ ਚੀਜ਼ ਦਾ ਜਿਹੜਾ ਖੰਡਨ ਕਰਦੇ ਆ, ਕਹਿੰਦੇ ਵੀ ਨਹੀਂ, ਉਹ ਉਸ ਜਗ੍ਹਾ ਦੇ ਉੱਤੇ ਉੱਡ ਰਿਹਾ ਸੀ ਜਿੱਥੇ ਈਰਾਨ ਦੀ ਟੈਰੀਟਰੀ ਜਿਹੜੀ ਉਹ ਨਹੀਂ ਸੀ ਆਉਂਦੀ। ਸੋ ਉਸ ਨੂੰ ਲੈ ਕੇ ਵੀ ਹੁਣ ਕਾਫੀ ਜ਼ਿਆਦਾ ਰੌਲਾ ਰੱਪਾ ਦੁਬਾਰਾ ਪੈ ਗਿਆ ਆ। ਤੇ ਪਰ ਇੱਕ ਹਿਸਾਬ ਦੇ ਨਾਲ ਜਿਹੜਾ ਤਣਾਅ ਆ ਬਹੁਤ ਜ਼ਿਆਦਾ ਵੱਧ ਗਿਆ ਆ ਈਰਾਨ ਦੇ ਨਾਲ। ਰਾਸ਼ਟਰਪਤੀ ਟਰੰਪ ਨੇ ਕੱਲ ਇਰਾਨੀਅਨ ਪ੍ਰੈਜ਼ੀਡੈਂਟ ਤੇ ਉੱਥੋਂ ਦੇ ਸੁਪਰੀਮ ਲੀਡਰ ਤੇ ਹੋਰ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨਸ, ਇਕਨੋਮਿਕ ਸੈਂਕਸ਼ਨਸ ਜਿਹੜੀਆਂ ਉਹ ਲਾਈਆਂ ਸੀਗੀਆਂ। ਸੋ ਉਸ ਤੋਂ ਬਾਅਦ ਫਰਸਟਰੇਟ ਹੋ ਕੇ ਈਰਾਨ ਵਾਲਿਆਂ ਨੇ ਇਹ ਕਿਹਾ ਵੀ ਹੁਣ ਗੱਲਬਾਤ ਦੇ ਲਈ ਜਿਹੜੇ ਇਹਨਾਂ ਨੇ ਸਾਰੇ ਰਾਹ ਆ ਉਹ ਬੰਦ ਕਰ ਦਿੱਤੇ ਆ। ਪਤਾ ਨਹੀਂ ਹੁਣ ਆਉਣ ਵਾਲੇ ਸਮੇਂ 'ਚ ਕੀ ਬਣਨਾ ਆ। ਇਲੈਕਸ਼ਨ ਦਾ ਦੌਰ ਵੀ ਅਮਰੀਕਾ ਦੇ ਵਿੱਚ ਆਉਣ ਵਾਲਾ ਆ ਤੇ ਇਹ ਰੀ-ਇਲੈਕਸ਼ਨ ਨੂੰ ਦੇਖਦੇ ਹੋਏ ਇਹਨਾਂ ਦਾ ਜਿਹੜਾ ਡਿਸੀਜਨ ਆ ਉਹ ਕਾਫੀ ਅਹਿਮ ਰਹੂਗਾ ਵੀ ਈਰਾਨ ਦੇ ਨਾਲ ਕੋਈ ਮਿਲਟਰੀ ਟੱਕਰ ਜਿਹੜੀ ਆ ਉਹ ਲਈ ਜਾਂਦੀ ਆ ਜਾਂ ਨਹੀਂ ਲਈ ਜਾਂਦੀ। ਇੱਕ ਚੀਜ਼ ਹੋਰ ਹਰਜੋਤ ਸਿੰਘ ਜੀ, ਜਿਹੜੇ ਮਿਲਟਰੀ ਮਾਹਰ ਨੇ ਉਹ ਕਹਿ ਰਹੇ ਨੇ ਵੀ ਅਮਰੀਕਾ ਦਾ ਜਿਹੜਾ ਅਨਮੈਨਡ ਬੜਾ ਹੀ ਸੋਫਿਸਟੀਕੇਟਡ ਹਾਈਟੈਕ ਜਿਹੜਾ ਡਰੋਨ ਇਹਨਾਂ ਨੇ ਸਿੱਟਿਆ ਆ, ਇੱਥੋਂ ਇੱਕ ਚੀਜ਼ ਇਹ ਪਤਾ ਲੱਗਦੀ ਆ ਵੀ ਇਹਨਾਂ ਦਾ ਜਿਹੜਾ ਏਅਰ ਮਿਜ਼ਾਈਲ ਸਿਸਟਮ ਆ ਸੇਫਟੀ ਵਾਲਾ ਈਰਾਨ ਦਾ, ਉਹ ਅੱਗੇ ਨਾਲੋਂ ਕਈ ਗੁਣਾ ਬਿਹਤਰ ਹੋ ਚੁੱਕਾ ਆ ਵੀ ਜਿਹੜਾ ਉਹ ਇਹ ਚੀਜ਼ ਕਰਨ ਦੇ ਵਿੱਚ ਕਾਮਯਾਬ ਰਹੇ ਨੇ। ਸੋ ਹੁਣ ਇਹ ਨਹੀਂ ਪਤਾ ਵੀ ਇਹ ਇੱਕ ਸਿਰਫ ਕਹਿ ਲਓ ਵੀ ਟ੍ਰੇਲਰ ਸੀਗਾ ਤੇ ਹੋਰ ਉਹਨਾਂ ਦੇ ਕੋਲ ਬਹੁਤ ਕੁਛ ਆ, ਜਾਂ ਇਹੀ ਸਭ ਤੋਂ ਉਹਨਾਂ ਦੇ ਕੋਲ ਅਹਿਮ ਚੀਜ਼ਾਂ ਜਿਹੜੀਆਂ ਸੀਗੀਆਂ ਮਿਜ਼ਾਈਲਾਂ ਦੇ ਰੂਪ ਦੇ ਵਿੱਚ। ਸੋ ਇਹ ਹੁਣ ਟੱਕਰ ਲੈਣੀ ਤੇ ਟਕਰਾਅ ਦਾ ਜਿਹੜਾ ਮਾਹੌਲ ਬਣ ਰਿਹਾ ਆ, ਇਹ ਸਾਰਿਆਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਆ। ਜੀ ਬਿਲਕੁਲ। ਈਰਾਨ ਦੇ ਪ੍ਰੈਜ਼ੀਡੈਂਟ ਜਿਹੜੇ ਹਸਨ ਰੂਹਾਨੀ ਆ, ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਜਿਹੜਾ ਆ ਉਹਨਾਂ ਨੂੰ ਮੈਂਟਲ ਡਿਸੇਬਿਲਿਟੀ ਤੋਂ ਉਹ ਸਫਰ ਕਰ ਰਹੇ ਹੈਗੇ ਆ ਤੇ ਛੇੜਦੇ ਪੂਰੇ ਨੇ ਜੀ। ਸੋ ਲੱਗਦਾ ਵੀ ਉਹਨਾਂ ਦੇ ਉੱਤੇ ਸੈਂਕਸ਼ਨਸ ਦਾ ਜਿਹੜਾ ਕਾਫੀ ਅਸਰ ਪਿਆ ਹੈਗਾ। ਤੇ ਸਰੋਤੇ ਨੂੰ ਦੱਸਦੇ ਜਾਈਏ, ਜਿਹੜੀ US ਗਵਰਨਮੈਂਟ ਆ ਉਹ ਇਹ ਸਮਝਦੀ ਆ ਜਦੋਂ ਇਰਾਕ ਦੇ ਵਿੱਚ ਵਾਰ ਚੱਲ ਰਹੀ ਸੀ 2003 ਤੋਂ ਲੈ ਕੇ 2011 ਤਾਈਂ, ਤੇ 603 ਦੇ ਕਰੀਬ US ਦੇ ਜਿਹੜੇ ਪਰਸਨਲ ਆ, ਖਾਸ ਕਰਕੇ ਫੌਜੀ ਜਿਨ੍ਹਾਂ ਦੀ ਮੌਤ ਹੋਈ, ਕਹਿੰਦੇ ਉਹਨਾਂ ਦੀ ਮੌਤ ਦਾ ਮੇਨ ਕਾਰਨ ਈਰਾਨ ਸੀ, ਕਿਉਂਕਿ ਈਰਾਨ ਵੱਲੋਂ ਕਹਿੰਦੇ ਜਿਹੜੇ ਮਿਲਸ਼ੀਆ ਲੋਕ ਸੀਗੇ ਉਹ ਭੇਜੇ ਜਾਂਦੇ ਸੀ। ਸੋ ਜਿਹੜੀ ਕਸ਼ਮਕਸ਼ ਤਾਂ ਇਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ, ਪਰ ਇਹ ਦੇਖਦੇ ਆ ਪਰ ਇਸ ਵੇਲੇ ਐਨ ਕਹਿੰਦੇ ਦੋਨਾਂ ਮੁਲਕਾਂ ਦਾ ਜਿਹੜਾ ਇੱਕ ਦੂਜੇ ਦੇ ਪ੍ਰਤੀ ਵਿਵਹਾਰ ਆ ਐਨ ਚੋਟੀ ਤੇ ਉਹ ਪਹੁੰਚਿਆ ਹੋਇਆ ਹੈਗਾ ਆ। ਤੇ ਕਿਸੇ ਟਾਈਮ ਵੀ ਜਿਹੜੀ ਆ ਜੇ ਮਾੜੀ ਜਿਹੀ ਕੋਈ ਗਲਤੀ ਹੋ ਗਈ ਤੇ ਲੜਾਈ ਲੱਗ ਸਕਦੀ ਹੈਗੀ। ਬਿਲਕੁਲ ਜੀ, ਇਹ ਵਾਕਿਆ ਹੀ ਬੜੇ ਚਿੰਤਾ ਦਾ ਨਾਜ਼ੁਕ ਜਿਹੜਾ ਸਮਾਂ ਆ ਉਹ ਚੱਲ ਰਿਹਾ ਆ। ਉਹਨਾਂ ਨੂੰ ਈਰਾਨ ਵਾਲੇ ਇਹਨਾਂ ਨੂੰ ਕੌਣ ਬੈਕ ਕਰ ਰਿਹਾ ਹੋਊਗਾ ਕਿ ਕਿਹਦੀ ਜਿਹੜੀ ਉਹਨਾਂ ਨੂੰ ਸਪੋਰਟ ਆ ਉਹ ਹੋ ਸਕਦੀ ਆ। ਬਾਕੀ ਈਰਾਨ ਦੇ ਖਿਲਾਫ ਤਾਂ ਬਹੁਤ ਮੁਲਕ ਹੈਗੇ ਨੇ, ਅਰਬ ਦੇ ਜਿਹੜੇ ਕਈ ਮੁਲਕ ਜਿਨ੍ਹਾਂ 'ਚ ਸਭ ਤੋਂ ਅਮੀਰ ਮੁਲਕਾਂ 'ਚੋਂ ਸਾਊਦੀ ਅਰੇਬੀਆ, ਉਹ ਈਰਾਨ ਦੇ ਖਿਲਾਫ ਉਹ ਹੈਗਾ ਆ। ਸੋ ਇਹ ਵੀ ਜਿਹੜੀ ਦੇਖਣ ਵਾਲੀ ਗੱਲ ਰਹੂਗੀ ਵੀ ਉੱਧਰਲੇ ਪਾਸੇ ਵੀ ਕੀ ਹੁੰਦਾ। ਇਹ ਨਾ ਹੋਵੇ ਅਮਰੀਕਾ ਵਾਲੇ ਸਾਊਦੀਆਂ ਦੇ ਝਾਂਸੇ 'ਚ ਆ ਕੇ ਈਰਾਨ ਦੇ ਨਾਲ ਐਵੇਂ ਪੰਗਾ ਲੈ ਲੈਣ ਤੇ ਆਪਣੇ ਇੱਥੇ ਟੈਕਸ ਪੇਅਰ ਮਨੀ ਜਿਹੜੀ ਆ ਉਹ ਜਾਇਆ ਕਰਦੇ ਰਹਿਣ ਵੀ ਜੇ ਇੰਨੇ ਹੀ ਹੈਗੇ ਆ ਤੇ ਆਪ ਲੜ ਕੇ ਦੇਖ ਲਓ ਉਹਨਾਂ ਦੇ ਨਾਲ, ਸਾਨੂੰ ਅਮਰੀਕਾ ਵਾਲਿਆਂ ਨੂੰ ਜ਼ਰੂਰੀ ਤੁਸੀਂ ਵਿੱਚ ਜਿਹੜਾ ਉਹ ਫਸਾਉਣਾ ਆ। ਪਰ ਗੱਲ ਇਹ ਵੀ ਆ ਜਾਂਦੀ ਆ ਤੇ ਫਿਰ $multi billion ਇਨਵੈਸਟਮੈਂਟ ਸਾਊਦੀ ਅਰੇਬੀਆ ਵਾਲੇ ਅਮਰੀਕਾ 'ਚ ਕਰੀ ਜਾਂਦੇ ਆ, ਲੰਮੇ ਸਮੇਂ ਤੋਂ ਕਰ ਰਹੇ ਆ, ਤੇ ਹੁਣ ਹਥਿਆਰਾਂ ਦਾ ਜ਼ਖੀਰਾ ਵੀ ਜਿਹੜਾ ਉਹਨਾਂ ਨੇ ਖਰੀਦਣ ਦੀ ਗੱਲ ਉਹ ਆਖੀ ਆ। ਸੋ ਅਮਰੀਕਾ ਵਾਲੇ ਇਸ ਪਾਸੇ ਵੱਲ ਨੂੰ ਵੀ ਜਾ ਸਕਦੇ ਆ। ਹੋਪਫੁਲੀ ਈਰਾਨ ਵਾਲੇ ਕੋਈ ਇੱਦਾਂ ਦੀ ਛੇੜਖਾਨੀ ਨਾ ਕਰਨ, ਨਹੀਂ ਤਾਂ ਇੱਕ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਅੱਜ ਦੇ ਰਾਸ਼ਟਰਪਤੀ ਟਰੰਪ ਦੇ ਬਿਆਨਾਂ 'ਚੋਂ ਜੌਨ ਬੋਲਟਨ ਦੀ ਆਵਾਜ਼ ਸੁਣਦੀ ਆ ਕਿਤੇ ਨਾ ਕਿਤੇ ਵੀ ਜੇ ਅਮਰੀਕਨ ਕਿਸੇ ਚੀਜ਼ ਦੇ ਉੱਤੇ ਵੀ ਉਹਨਾਂ ਨੇ ਹੱਥ ਲਾਇਆ ਜਾਂ ਕੁਛ ਕੀਤਾ ਤਾਂ ਅਸੀਂ ਤੁਹਾਨੂੰ ਜਿਹੜਾ ਦੁਨੀਆ ਦੇ ਨਕਸ਼ੇ ਤੋਂ ਇੱਕ ਹਿਸਾਬ ਦੇ ਨਾਲ ਜਿਹੜਾ ਖਤਮ ਕਰ ਦਿਆਂਗੇ। ਈਰਾਨ ਦੇ ਬਾਰੇ ਜੇ ਹਰਜੋਤ ਸਿੰਘ ਜੀ ਉੱਦਾਂ ਦੱਸ ਜਾਈਏ, ਬਹੁਤ ਸਾਰੇ ਲੋਕ ਸ਼ਾਇਦ ਅਣਜਾਣ ਵੀ ਹੋਣ ਜਾਂ ਉਹਨਾਂ ਨੂੰ ਨਾ ਪਤਾ ਹੋਵੇ, ਈਰਾਨ ਇੱਕ ਟਾਈਮ ਦੇ ਉੱਤੇ ਜਿਹੜੀ ਮਨੁੱਖੀ ਜਿਹੜੀ ਸੱਭਿਅਤਾ ਆ ਉਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਸਭ ਤੋਂ ਮੋਹਰੀ ਮੁਲਕਾਂ ਦੇ ਵਿੱਚੋਂ ਇੱਕ ਸੀਗਾ। ਅਲਜੈਬਰਾ ਦੀ ਕਾਢ ਇੱਥੇ ਹੋਈ, ਜਿਹੜੇ ਕੈਮਿਸਟ ਵਰਤਦੇ ਨੇ ਕੁਛ ਬੀਕਰ ਵਗੈਰਾ ਸਪੈਸ਼ਲ, ਉਹਦੀ ਜਿਹੜੀ ਕਾਢ ਉੱਥੇ ਕੱਢੀ ਗਈ।
ਇਰੀਗੇਸ਼ਨ ਸਿਸਟਮ ਆ ਈਰਾਨ ਦੇ ਵਿੱਚ ਉਹ ਇਜਾਦ ਹੋਇਆ। ਕਹਿੰਦੇ ਇੱਕ ਟਾਈਮ ਦੇ ਉੱਤੇ ਮੈਂ ਸੁਣ ਰਿਹਾ ਸੀਗਾ ਹਰਜੋਤ ਸਿੰਘ ਜੀ ਇਸ ਦੇ ਬਾਰੇ, ਕਹਿੰਦੇ ਈਰਾਨ ਦੇ ਵਿੱਚ ਜਦੋਂ ਇਹ ਪੂਰਾ ਰੈਡੀਕਲਾਈਜ਼ ਜਿਹੜਾ ਇਸ ਪਾਸੇ ਨਹੀਂ ਸੀਗਾ, ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਕਹਿ ਲਓ ਵੀ ਗਾਂਹ ਵਧੂ ਵਾਲੇ ਸੋਚ ਵਾਲੇ ਜਿਹੜੇ ਸਾਇੰਟਿਸਟ ਵੱਖ-ਵੱਖ ਜਿਹੜੇ ਮੇਜਰਸ ਦੇ ਵਿੱਚ ਕਹਿ ਸਕਦੇ ਆ ਵੀ ਵੱਖ-ਵੱਖ ਵਿਸ਼ਿਆਂ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਕਾਢ ਕੱਢੀ ਆ। ਤੇ ਪਰ ਜਦੋਂ ਤੋਂ ਇਹ ਰੈਡੀਕਲਾਈਜ਼ ਵਾਲੇ ਪਾਸੇ ਹੋਏ ਨੇ ਤਾਂ ਉਦੋਂ ਤੋਂ ਇਹ ਸਾਰੀਆਂ ਚੀਜ਼ਾਂ ਈਰਾਨ ਦੇ ਵਿੱਚੋਂ ਉਹ ਅਲੋਪ ਹੋ ਗਈਆਂ, ਉਹ ਘਟ ਗਈਆਂ। ਕਿਤੇ ਨਾ ਕਿਤੇ ਉੱਥੋਂ ਦੇ ਉਸ ਸ਼ਾਸਨ ਨੇ ਕੰਮ ਖਰਾਬ ਵੀ ਜਿਹੜਾ ਈਰਾਨ ਦੇ ਲਈ ਕੀਤਾ ਆ। ਇੱਕ ਟਾਈਮ ਦੇ ਉੱਤੇ ਬਹੁਤ ਅਗਾਂਹ ਵਧੂ ਜਿਹੜਾ ਉਹ ਦੇਸ਼ ਸੀਗਾ। ਸੋ ਇਹ ਸੋਚਦੇ ਹੋਣਗੇ ਲੋਕ ਵੀ ਕਿਤੇ ਡੈਜ਼ਰਟ ਹੀ ਉੱਥੇ ਰੇਗਿਸਤਾਨੀਆਂ ਨਹੀਂ, ਉੱਥੇ ਬਹੁਤ ਸੋਹਣੀਆਂ ਪਹਾੜੀਆਂ ਵੀ ਆ, ਹੋਰ ਬਹੁਤ ਕੁਛ ਉੱਥੇ ਉਹ ਹੈਗਾ ਆ। ਤਹਿਰਾਨ ਦੀਆਂ ਕਹਿੰਦੇ ਜਿਹੜੇ ਲੋਕ ਘੁੰਮ ਕੇ ਉੱਥੇ ਆਏ ਨੇ ਬੜਾ ਖੂਬਸੂਰਤ ਉਹ ਸ਼ਹਿਰ ਦੱਸਦੇ ਨੇ। ਸੋ ਆਈ ਥਿੰਕ ਇਹ ਸਾਰੀਆਂ ਚੀਜ਼ਾਂ ਨੂੰ ਵੀ ਨਾਲ ਦੇ ਨਾਲ ਮੱਦੇਨਜ਼ਰ ਜਿਹੜਾ ਉਹ ਰੱਖਣਾ ਚਾਹੀਦਾ ਆ। ਹਾਂ, ਹਾਲ ਦੀ ਘੜੀ ਮੀਡੀਆ ਦੇ ਵਿੱਚ ਤਾਂ ਇਹੀ ਚੀਜ਼ ਆ ਵੀ ਈਰਾਨ ਦੇ ਨਾਲੋਂ ਕੋਈ ਮਾੜਾ ਜਿਹੜਾ ਮੁਲਕ ਆ ਉਹ ਹੈ ਨਹੀਂ। ਤੇ ਜੇ ਇੱਦਾਂ ਦੀ ਕੋਈ ਚੀਜ਼ ਬਣਦੀ ਆ ਤਾਂ ਜੰਗ ਵੱਲ ਨੂੰ ਜਿਹੜਾ ਕਦਮ ਆ ਉਹ ਵੱਧ ਸਕਦੇ ਆ। ਤੇ ਆਈ ਥਿੰਕ ਇਹ ਬਹੁਤ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਹੈ, ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਬੜੀ ਸਹਿਰਦਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈ। ਜੀ, ਸੋ ਬਿਲਕੁਲ ਈਰਾਨ ਕਹਿੰਦੇ ਜੇ ਇੰਟਰਨਲੀ ਦੇਖਿਆ ਜਾਵੇ ਉੱਥੇ ਜਿਹੜੀ ਹੁਣ ਅੱਜ ਕੱਲ੍ਹ ਦਵਾਈਆਂ ਦੀ ਘਾਟ ਬਹੁਤ ਆ ਤੇ ਫੂਡ ਵੀ ਜਿਹੜਾ ਕਾਫੀ ਕਹਿੰਦੇ ਸ਼ਾਰਟੇਜ ਹੋਇਆ ਹੈਗਾ ਆ ਤੇ ਕਰਪਸ਼ਨ ਵੀ ਉੱਥੇ ਬਹੁਤ ਜ਼ਿਆਦਾ ਹੈਗੀ ਆ। ਸੋ ਇੰਟਰਨਲੀ ਵੀ ਜਿਹੜੀ US ਗਵਰਨਮੈਂਟ ਆ ਇੰਨੀਆਂ ਸੈਂਕਸ਼ਨਸ ਲਾ ਕੇ ਉਸ ਮੁਲਕ ਨੂੰ ਅਨਸਟੇਬਲ ਕਰਨਾ ਚਾਹੁੰਦੇ ਹੈਗੇ ਆ ਬਿਨਾਂ ਕਿਸੇ ਵਾਰ ਤੋਂ। ਜੀ, ਹੋਪਫੁਲੀ ਇਦਾਂ ਹੀ ਕਰ ਲੈਣ ਤਾਂ ਚੰਗਾ ਆ, ਰਾਦਰ ਦੈਨ ਜਿਹੜਾ ਆ ਮਜ਼ਾਈਲਾਂ ਸਿੱਟ ਕੇ ਕੰਮ ਬਹੁਤਾ ਠੀਕ ਨਹੀਂ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਆ ਅਮਰੀਕਾ ਦੇ ਵਿੱਚ ਜੋ ਇਸ ਟਾਈਮ ਕਹਿ ਲਓ ਵੀ ਜਿਹੜੇ US ਬਾਰਡਰ ਪੈਟਰੋਲ ਏਜੰਟ, ਆਈਸ ਵਾਲੇ ਤੇ ਹੋਰ ਕਈਆਂ ਦੇ ਨਾਲ ਜਿਹੜੇ ਸੰਬੰਧਿਤ ਜਿਹੜੀਆਂ ਲਗਾਤਾਰ ਖਬਰਾਂ ਜਿਹੜੀਆਂ ਆ ਰਹੀਆਂ ਬਹੁਤੀਆਂ ਮਨ ਨੂੰ ਦਿਲਾਸਾ ਦੇਣ ਵਾਲੀਆਂ ਤਾਂ ਨਹੀਂ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ US ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਕ ਜਿਹੜੀ ਵਕੀਲ ਆ ਉਹ ਜੱਜਾਂ ਦੇ ਸਾਹਮਣੇ ਕਹਿ ਰਹੀ ਸੀਗੀ ਵੀ ਬੱਚਿਆਂ ਨੂੰ ਨਹਾਉਣ ਦੇ ਲਈ ਸਾਬਣ ਦੇਣਾ ਜਾਂ ਬਰੱਸ਼ ਦੇਣਾ ਜਾਂ ਕੋਈ ਚੰਗੇ ਤਰੀਕੇ ਦੇ ਨਾਲ ਕੋਈ ਵੀ ਸੈਨੀਟਰੀ ਚੀਜ਼ਾਂ ਦੇਣੀਆਂ ਕੋਈ ਜ਼ਰੂਰੀ ਨਹੀਂ ਹੈਗੀਆਂ। ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਪੱਤਰਕਾਰ ਜਿਨ੍ਹਾਂ ਨੂੰ ਕਿਤੇ ਸੋਮਾਲੀਅਨ ਪਾਇਰੇਟਸ ਨੇ ਅਗਵਾ ਕੀਤਾ ਸੀਗਾ ਤੇ ਜਾਂ ਕਈਆਂ ਨੂੰ ਤਾਲਿਬਾਨ ਨੇ ਅਗਵਾ ਕੀਤਾ ਸੀ, ਉਹਨਾਂ ਨੇ ਉਸ ਦੇ ਉੱਤੇ ਬੋਲਿਆ ਵੀ ਭਾਈ ਜਦੋਂ ਸਾਨੂੰ ਉਹਨਾਂ ਨੇ ਅਗਵਾ ਕੀਤਾ ਸੀ ਜਾਂ ਫੜ ਕੇ ਰੱਖਿਆ ਸੀ, ਸਾਬਣ ਤਾਂ ਨਹਾਉਣ ਨੂੰ ਪਾਣੀ ਤੇ ਜਿਹੜੇ ਬਰੱਸ਼ ਕਰਨ ਨੂੰ ਜਿਹੜੀਆਂ ਚੀਜ਼ਾਂ ਉਹ ਵੀ ਸਾਨੂੰ ਦੇਈ ਜਾਂਦੇ ਸੀ ਤੇ ਤੁਸੀਂ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਜਿਹੜੇ ਜੱਜਾਂ ਦੇ ਮੂਹਰੇ ਜਾ ਕੇ ਇਹ ਕਹਿ ਰਹੇ ਹੋ ਵੀ ਇਹ ਸਾਰੀਆਂ ਚੀਜ਼ਾਂ ਕੋਈ ਬਹੁਤੀਆਂ ਬੱਚਿਆਂ ਦੇ ਲਈ ਜ਼ਰੂਰੀ ਨਹੀਂ ਹੈਗੀਆਂ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਇਹ ਗੱਲਾਂ ਸਾਹਮਣੇ ਜਿਹੜੀਆਂ ਉਹ ਨਸ਼ਰ ਕੀਤੀਆਂ ਗਈਆਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹਨਾਂ ਦੇ ਹਾਲਾਤ ਕਾਫੀ ਬੱਤਰ ਹੁੰਦੇ ਜਾ ਰਹੇ ਨੇ। ਤੇ ਹੁਣ ਇੱਕ ਟੈਕਸਸ ਦੇ ਇੱਦਾਂ ਹੀ ਡਿਟੈਂਸ਼ਨ ਸੈਂਟਰ ਬਾਰੇ ਖਬਰ ਆਈ ਆ, ਉਹਨਾਂ ਨੇ ਅਚਨਚੇਤੇ 300 ਤੋਂ ਵੱਧ ਬੱਚਾ ਜਿਹੜਾ ਆ ਉਹ ਛੱਡ ਦਿੱਤਾ ਜਦ ਉਸ ਦੇ ਬਾਰੇ ਇਹ ਪਤਾ ਲੱਗਾ ਸੀਗਾ ਵੀ ਉੱਥੋਂ ਦੇ ਹਾਲਾਤ ਕਾਫੀ ਜਿਹੜੇ ਬੱਤਰ ਨੇ, ਬੱਚਿਆਂ ਨੂੰ ਮਾੜੀ ਸਥਿਤੀ ਦੇ ਵਿੱਚ ਰੱਖਿਆ ਜਾ ਰਿਹਾ। ਅਲਮੀਨੀਅਮ ਦੇ ਫੋਇਲਸ ਦੇ ਜਿਹੜੇ ਬਲੈਂਕਟ ਆ ਉਹ ਦੇ ਕੇ ਉਹਨਾਂ ਨੂੰ ਇੱਕ ਚਾਰ ਦੀਵਾਰੀ ਕਮਰਿਆਂ ਦੇ ਵਿੱਚ ਜਿੱਦਾਂ ਆਪਾਂ ਫੈਂਸਿਸ ਦੇਖਦੇ ਆ ਨਾ ਕਈਆਂ ਦੇ ਘਰਾਂ ਦੇ ਬਾਹਰ ਜਿਹੜੀ ਲੱਗੀ ਹੁੰਦੀ ਹੈ ਜਾਲੇ ਜਿਹੇ ਵਾਲੀ, ਉਹਨਾਂ ਦੀ ਫੈਂਸਿੰਗ ਵਰਗੀ ਜਿਹੜੀਆਂ ਕਹਿ ਲਓ ਵੀ ਡਿਟੈਂਸ਼ਨ ਸੈਂਟਰਸ ਦੇ ਵਿੱਚ ਤੁੰਨ ਕੇ ਜਿਹੜੇ ਆ ਉਹ ਰੱਖੇ ਹੋਏ ਸੀਗੇ। ਸੋ ਕਾਫੀ ਜ਼ਿਆਦਾ ਹਾਲਾਤ ਇਸ ਟਾਈਮ ਇਹਨਾਂ ਬੱਚਿਆਂ ਦੇ ਲਈ ਮਾੜੇ ਆ। ਹਾਂ, ਇੱਕ ਲੋਕ ਕਹਿਣਗੇ ਵੀ ਜੇ ਤੁਹਾਨੂੰ ਪਤਾ ਵੀ ਉੱਥੇ ਇੱਦਾਂ ਦੇ ਹਾਲਾਤ ਤੁਹਾਨੂੰ ਮਿਲਣਗੇ ਵੀ ਤੁਸੀਂ ਉੱਥੇ ਜਾ ਕੇ ਰਹੇ ਹੋ, ਡੈਫੀਨੇਟਲੀ ਇਹ ਵੀ ਗੱਲ ਇੱਕ ਹੈਗੀ ਆ। ਪਰ ਜਦੋਂ ਪ੍ਰਿਜ਼ਨਰ ਆਫ ਵਾਰ ਵੀ ਹੁੰਦੇ ਆ ਤੇ ਉਹਨਾਂ ਦੇ ਨਾਲ ਵੀ ਇੱਕ ਹਿਊਮਨ ਡੀਸੈਂਸੀ ਜਿਹੜੀ ਕਹਿੰਦੇ ਆ ਉਹ ਵਰਤੀ ਜਾਂਦੀ ਆ। ਜੇ ਤੁਸੀਂ ਉਸ ਤੋਂ ਪਿੱਛੇ ਹਟਦੇ ਜਾਓਗੇ ਤਾਂ ਤੁਹਾਡੇ ਲਈ ਇੱਕ ਬਹੁਤ ਸ਼ਰਮਨਾਕ ਜਿਹੜੀ ਵਾਲੀ ਕਾਰਾ ਹੋਊਗਾ ਵੀ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਜਾਂ ਲੋਕਾਂ ਦੇ ਨਾਲ ਜਿਹੜਾ ਸਲੂਕ ਕੀਤਾ ਜਾਂਦਾ ਆ। ਜੇ ਕੋਈ ਤੁਹਾਡਾ ਫੌਜੀ ਕਿਤੇ ਕੋਈ ਹੋਰ ਮੁਲਕ ਵਾਲੇ ਫੜਦੇ ਹੋ ਤਾਂ ਸਾਰੇ ਨੂੰ ਹੁੰਦਾ ਵੀ ਨਹੀਂ ਇਹਦਾ ਸਨਮਾਨ ਕਰਨਾ ਚਾਹੀਦਾ, ਚਾਹੇ ਫੌਜੀ ਇਹ ਲੜ ਰਿਹਾ ਸੀਗਾ ਵੀ ਇਹ ਹੋਣਾ ਚਾਹੀਦਾ ਹੈ। ਹਾਂ, ਇਹ ਆਪਣੇ ਚੰਗੇ ਜਿਹੜੇ ਜੀਵਨ ਦੀ ਭਾਲ ਦੇ ਲਈ ਇੱਥੇ ਬਾਰਡਰ ਟੱਪ ਰਹੇ ਨੇ, ਅਸਾਈਲਮ ਦੇ ਲਈ ਉਹ ਅਪਲਾਈ ਕਰ ਰਹੇ ਨੇ ਜਾਂ ਜਿੱਦਾਂ ਵੀ ਉਹਨਾਂ ਨੂੰ ਰੱਖਿਆ ਜਾ ਰਿਹਾ ਆ, ਪਰ ਇੱਕ ਹਿਊਮਨ ਡੀਸੈਂਸੀ ਜਿਹੜੀ ਉਹ ਜ਼ਰੂਰ ਰੱਖਣੀ ਚਾਹੀਦੀ ਆ। ਹਾਂ, ਤੁਹਾਨੂੰ ਨਹੀਂ ਉਹ ਹੈਗੇ, ਨਹੀਂ ਉਹਨਾਂ ਦਾ ਅਸਾਈਲਮ ਕੇਸ ਤੁਹਾਡੇ ਹਿਸਾਬ ਨਾਲ ਠੀਕ, ਉਹਨਾਂ ਨੂੰ ਵਾਪਸ ਜਿਹੜਾ ਕਰ ਲਓ, ਪਰ ਉਹਨੇ ਚਿਰ ਦੇ ਲਈ ਜਿੰਨਾ ਚਿਰ ਡਿਟੈਂਸ਼ਨ ਦੇ ਵਿੱਚ ਰੱਖ ਰਹੇ ਹੋ ਉਦੋਂ ਦੇ ਹਾਲਾਤਾਂ ਤੁਸੀਂ ਠੀਕ ਰੱਖੋ, ਕਿਉਂਕਿ ਅਮਰੀਕਾ ਵਰਗੇ ਮੁਲਕ
ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਸ਼ੋਭਦੀਆਂ ਨਹੀਂ ਆ। ਇਹ ਸਾਰੇ ਡਿਟੈਂਸ਼ਨ ਸੈਂਟਰਸ ਨੂੰ ਕਈ ਲੋਕ ਹੁਣ ਕੰਸਨਟ੍ਰੇਸ਼ਨ ਕੈਂਪਸ ਦੇ ਨਾਲ ਤੁਲਨਾ ਜਿਹੜੀ ਕਰ ਕਰਕੇ ਜਿਹੜੀ ਆ ਉਹ ਦਿਖਾ ਰਹੇ ਨੇ, ਉਹ ਦੱਸ ਰਹੇ ਨੇ। ਇਹ ਅਮਰੀਕਾ ਦੇ ਲਈ ਕਹਿ ਲਓ ਵੀ ਕੌਮੀ ਪੱਧਰ ਦੇ ਉੱਤੇ, ਵਿਸ਼ਵ ਪੱਧਰ ਦੇ ਉੱਤੇ ਇਹ ਇੱਕ ਸ਼ਰਮਨਾਕ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਆ। ਜੀ ਬਿਲਕੁਲ। ਸੋ ਜਿਹੜੇ ਵਕੀਲਾਂ ਨੇ ਟੈਕਸਸ ਦੀਆਂ ਜਿਹੜੀਆਂ 2 ਫੈਸਿਲਿਟੀਜ਼ ਆ ਜਿਨ੍ਹਾਂ ਦੇ ਵਿੱਚ ਵਿਜ਼ਿਟ ਕੀਤਾ ਸੀ, ਉਹਨਾਂ ਨੇ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਬਹੁਤ ਹੀ ਜਿਹੜੇ ਯੰਗ ਬੱਚੇ ਹੈਗੇ ਆ, ਖਾਸ ਕਰਕੇ ਟੀਨੇਜਰਸ, ਉਹਨਾਂ ਨੇ ਕਈ ਦਿਨ, ਈਵਨ ਕਈ ਹਫ਼ਤੇ ਜਿਹੜਾ ਕਿਸੇ ਤਰ੍ਹਾਂ ਦਾ ਸ਼ਾਵਰ ਨਹੀਂ ਲਿਆ, ਕੋਈ ਨਹਾਤੇ ਨਹੀਂ ਹੈਗੇ, ਤੇ ਫੂਡ ਬੜਾ ਕਹਿੰਦੇ ਘੱਟ ਸੀ, ਫਲੂ ਆਊਟਬ੍ਰੇਕ ਸੀ, ਤੇ ਜਿਹੜੀ ਉਹਨਾਂ ਦੀ ਡਿਟੈਂਸ਼ਨ ਸੀ ਕਾਫੀ ਲੰਮੀ ਸੀਗੀ। ਤੇ ਇਹ ਜਿਹੜੇ ਹੈਗੇ ਆ ਹੁਣ ਬੱਚੇ ਕੁਛ 300 ਦੇ ਕਰੀਬ ਇਹ ਕਲਿੰਟ ਟੈਕਸਸ ਵਾਲਾ ਜਿਹੜਾ ਉਹਨਾਂ ਦਾ ਫੈਸਿਲਿਟੀ ਆ ਉੱਥੋਂ ਰਿਮੂਵ ਕੀਤੇ ਗਏ ਆ। ਇੱਕ ਵਕੀਲ ਇਲੋਰਾ ਮੁਖਰਜੀ ਜੋ ਕਿ ਡਾਇਰੈਕਟਰ ਹੈਗੀ ਇਮੀਗ੍ਰੇਸ਼ਨ ਰਾਈਟਸ ਕਲੀਨਿਕ ਦੀ ਐਟ ਕੋਲੰਬੀਆ ਲਾ ਸਕੂਲ, ਉਸ ਨੇ ਕਿਹਾ ਵੀ ਜਿਹੜੇ ਟੀਨੇਜਰ ਬੱਚਿਆਂ ਦੀਆਂ ਜਿਹੜੀਆਂ ਮਾਤਾਵਾਂ ਸੀਆਂ ਉਹਨਾਂ ਦੇ ਕੱਪੜੇ ਵੀ ਬਹੁਤ ਜ਼ਿਆਦਾ ਗੰਦੇ ਸੀਗੇ, ਤੇ ਕਹਿੰਦੇ ਬੱਚਿਆਂ ਕੋਲ ਕਿਸੇ ਤਰ੍ਹਾਂ ਦਾ ਸਾਬਣ ਤੇ ਟੂਥਪੇਸਟ ਵੀ ਨਹੀਂ ਸੀ। ਕਹਿੰਦੇ ਜਿਹੜੇ ਵੀ ਬੱਚੇ ਨਾਲ ਮੈਂ ਬੋਲੀ ਆ ਉਹਨੇ ਇਹ ਕਿਹਾ ਵੀ ਮੈਂ ਜਦੋਂ ਤੋਂ ਬਾਰਡਰ ਕ੍ਰਾਸ ਕੀਤਾ ਹੈਗਾ ਕਦੇ ਵੀ ਨਹਾਤਾ ਨਹੀਂ ਹੈਗਾ, ਕਿਉਂਕਿ ਨਹਾਉਣ ਦਾ ਟਾਈਮ ਹੀ ਨਹੀਂ ਮਿਲਿਆ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਫੈਸਿਲਿਟੀ ਨਹੀਂ ਦਿੱਤੀ ਗਈ ਨਹਾਉਣ ਦੀ। ਈਵਨ ਉਹਨਾਂ ਨੂੰ ਬਾਰਡਰ ਕ੍ਰਾਸ ਕੀਤਿਆਂ ਨੂੰ 3 ਹਫ਼ਤੇ ਤੋਂ ਵੱਧ ਦਾ ਜਿਹੜਾ ਸਮਾਂ ਹੋ ਗਿਆ ਸੀ। ਸੋ ਇਸ ਤੋਂ ਬਾਅਦ ਫਿਰ ਇਹ ਜਿਹੜਾ ਰੌਲਾ ਬਹੁਤ ਜ਼ਿਆਦਾ ਪਿਆ, ਤੇ ਜਿਹੜੀ ਮੁਖਰਜੀ ਦੀ ਟੀਮ ਹੈਗੀ ਆ ਹੋਰ ਵਕੀਲਾਂ ਦੇ ਨਾਲ ਰਲ ਕੇ ਉਹਨਾਂ ਨੇ ਇਹ ਫਿਰ ਆਈਸ ਦੇ ਪਿੱਛੇ ਪਏ ਆ, ਤੇ ਹੁਣ ਜਾ ਕੇ ਜਿਹੜੇ ਆ 350 ਦੇ ਕਰੀਬ ਜਿਹੜੇ ਬੱਚੇ ਹੈਗੇ ਆ ਉਹ ਉੱਥੋਂ ਮੂਵ ਕੀਤੇ ਹੈਗੇ, ਜਿੱਥੇ ਉਹਨਾਂ ਨੂੰ ਰਹਿਣ ਨੂੰ ਵਧੀਆ ਜਗ੍ਹਾ ਹੋਊਗੀ, ਖਾਣ ਪੀਣ ਲਈ ਫੂਡ ਹੋਊਗਾ, ਸਾਬਣ ਤੇ ਜਿਹੜਾ ਟੂਥਪੇਸਟ ਆ ਉਹ ਹੋਊਗਾ। ਜੀ ਬਿਲਕੁਲ। ਸਦਰਨ ਬਾਰਡਰ ਦੇ ਉੱਤੇ ਸਿਚੁਏਸ਼ਨ ਕਾਫੀ ਬੱਤਰ ਜਿਹੜੀ ਆ ਉਹ ਹੁੰਦੀ ਜਾ ਰਹੀ ਆ। ਆਪਾਂ ਤੁਹਾਨੂੰ ਰਿਪੋਰਟਾਂ ਦੇ ਆંકੜੇ ਜਿਹੜੇ ਦੱਸ ਦਿੰਦੇ ਆ ਵੀ ਪਿਛਲੇ ਜਿਹੜੇ ਮਹੀਨਿਆਂ ਦੇ ਵਿੱਚ ਕਿੰਨਾ ਲੱਖ ਦੇ ਤਕਰੀਬਨ ਲੋਕ ਆ ਉਹ ਬਾਰਡਰ ਟੱਪਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਫੜੇ ਨੇ। ਇਸੇ ਦੇ ਬਾਬਤ ਜਿਹੜੇ ਹੈਲਥ ਦੀ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਾਰਡ ਨੇ, ਉਹਨਾਂ ਨੇ ਅੱਜ ਜਿਹੜਾ ਦੱਸਿਆ, ਕਹਿੰਦੇ ਵੀ ਡਿਪਾਰਟਮੈਂਟ ਦੇ ਕੋਲ ਨਾ ਹੁਣ ਕੋਈ ਕੈਪੈਸਿਟੀ ਆ ਸ਼ੈਲਟਰ ਦੇ ਵਿੱਚ ਇਹਨਾਂ ਲੋਕਾਂ ਨੂੰ ਜਿਹੜਾ ਉਹ ਰੱਖਣ ਦੇ ਲਈ, ਤੇ ਨਾ ਹੀ ਕੋਈ ਡਾਲਰ ਜਿਹੜਾ ਉਹ ਬਚਿਆ ਆ। ਕਹਿੰਦੇ ਵੀ ਅਸੀਂ ਰਨਿੰਗ ਆਊਟ ਆਫ ਡਾਲਰਸ ਪ੍ਰੀਟੀ ਸੂਨ, ਤੇ ਆਊਟ ਆਫ ਸਪੇਸ ਤਾਂ ਅਸੀਂ ਆਲਰੇਡੀ ਹੋ ਚੁੱਕੇ ਆ। ਇਸੇ ਦੇ ਚੱਲਦਿਆਂ ਉਹਨਾਂ ਨੇ ਜਿਹੜੇ 100 ਮਾਈਗ੍ਰੈਂਟ ਚਿਲਡਰਨ ਆ ਉਹਨਾਂ ਨੂੰ ਵਾਪਸ ਬਾਰਡਰ ਫੈਸਿਲਿਟੀ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ 350 ਨੂੰ ਬਾਹਰ ਉੱਥੋਂ ਲੈ ਕੇ ਗਏ ਆ, ਇਹਨਾਂ ਨੇ ਦੱਸਿਆ ਵੀ 100 ਨੂੰ ਜਿਹੜਾ ਹੋਰ ਵਾਪਸ ਜਿਹੜਾ ਆ ਉਹਨਾਂ ਨੂੰ ਬਾਰਡਰ ਫੈਸਿਲਿਟੀ ਡਿਟੈਂਸ਼ਨ ਸੈਂਟਰਸ ਦੇ ਵਿੱਚ ਘੱਲ ਦਿੱਤਾ ਆ, ਕਿਉਂਕਿ ਜਿਹੜੀ ਹੈਲਥ ਤੇ ਹਿਊਮਨ ਸਰਵਿਸਿਜ਼ ਆ ਉਹ ਆਊਟ ਆਫ ਸਪੇਸ ਉਹ ਹੋ ਚੁੱਕੀ ਆ। ਸੋ ਇਹ ਹੁਣ ਕਾਫੀ ਜ਼ਿਆਦਾ ਹਾਲਾਤ ਜਿਹੜੇ ਉਹ ਬੈਡ ਬਣਦੇ ਜਾ ਰਹੇ ਆ। ਜੇ ਐਡੇ ਬੈਡ ਸਿਚੁਏਸ਼ਨ ਦੇ ਵਿੱਚ ਵੀ ਜਿਹੜੇ ਦੋਨੋਂ ਪਾਰਟੀਆਂ ਵਾਲੇ ਪੋਲੀਟੀਸ਼ੀਅਨਾਂ ਨੇ ਕੋਈ ਕਾਰਾ ਨਹੀਂ ਕੀਤਾ, ਕੋਈ ਕੰਮ ਜਿਹੜਾ ਉਹ ਨਹੀਂ ਕੀਤਾ, ਕੋਈ ਇਸ ਦੇ ਬਾਬਤ ਜਿਹੜਾ ਆ ਉਹ ਨਵਾਂ ਲਾਅ ਜਾਂ ਨਵੀਂ ਕੋਈ ਚੀਜ਼ ਜਿਹੜੀ ਉਹ ਨਹੀਂ ਲੈ ਕੇ ਆਂਦੀ, ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਦੋਨਾਂ ਹੀ ਪਾਰਟੀਆਂ ਦੇ ਉੱਤੇ ਜਿਹੜਾ ਵਿਸ਼ਵਾਸ ਆ ਕਿਤੇ ਨਾ ਕਿਤੇ ਉੱਠਦਾ ਨਜ਼ਰ ਆਊਗਾ ਵੀ ਹੋਰ ਤੁਸੀਂ ਇਸ ਤੋਂ ਕਿੰਨੇ ਭੈੜੇ ਹਾਲਾਤਾਂ ਦੀ ਜਿਹੜੇ ਇੰਤਜ਼ਾਰ ਦੇ ਵਿੱਚ ਹੈਗੇ ਹੋ, ਵੀ ਕੋਈ ਤੁਸੀਂ ਇਸ ਦੇ ਉੱਤੇ ਕੋਈ ਠੋਸ ਕਦਮ ਜਿਹੜਾ ਉਹ ਚੱਕੋ। ਸੋ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਜ਼ਿਆਦਾ ਬੱਤਰ ਜਿਹੜੀ ਉਹ ਬਣੀ ਪਈ ਆ। ਇਸ ਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਉੱਤੇ ਕਿੱਦਾਂ ਅਸਰ ਰਹੇਗਾ ਇਹ ਤਾਂ ਚਲੋ ਬਾਅਦ ਦੀਆਂ ਗੱਲਾਂ ਹੈ, ਪਰ ਹਾਲ ਦੀ ਘੜੀ ਜਿੱਦਾਂ ਦੀ ਆਪਾਂ ਨੂੰ ਹਰਜੋਤ ਸਿੰਘ ਜੀ ਰੋਜ਼ ਰਿਪੋਰਟਾਂ, ਰੋਜ਼ ਖਬਰਾਂ ਆ ਰਹੀਆਂ ਆ, ਇਹ ਕੋਈ ਚੰਗੇ ਸੰਕੇਤ, ਸ਼ੁਭ ਸੰਕੇਤ ਤਾਂ ਬਿਲਕੁਲ ਨਹੀਂ ਨੇ ਜੀ। ਸੋ ਬਿਲਕੁਲ ਜਿਹੜੀ ਇਲੋਰਾ ਮੁਖਰਜੀ ਆ, ਵਕੀਲ ਆ ਕੋਲੰਬੀਆ ਯੂਨੀਵਰਸਿਟੀ ਤੋਂ, ਉਸਨੇ ਇਹ ਕਿਹਾ ਵੀ ਮੈਂ ਬੱਚੇ ਦੇਖੇ ਕਿਸ ਤਰ੍ਹਾਂ ਜਿਹੜੇ 7 ਤੋਂ ਲੈ ਕੇ 8 ਸਾਲ ਦੇ ਬੱਚੇ ਆ ਉਹਨਾਂ ਨੂੰ ਧੱਕੇ ਨਾਲ ਇਹ ਕਿਹਾ ਗਿਆ ਵੀ ਜਿਹੜੇ ਤੁਹਾਡੇ ਯੰਗਰ ਬ੍ਰਦਰ ਸਿਸਟਰਸ ਹੈਗੇ ਈਵਨ 2-2 ਸਾਲ ਦੇ, ਉਹਨਾਂ ਦੀ ਤੁਸੀਂ ਖੁਦ ਹੀ ਟੇਕ ਕੇਅਰ ਕਰੋ। ਇੱਥੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੇ ਬੱਚੇ ਆ ਪੇਰੈਂਟਸ ਤੋਂ, ਗ੍ਰੈਂਡ ਪੇਰੈਂਟਸ ਤੋਂ ਟੋਟਲੀ ਅਲੱਗ ਕੀਤੇ ਹੋਏ ਹੈਗੇ ਆ, ਜਦੋਂ ਕਿ ਕਹਿੰਦੇ ਵੀ ਫੈਡਰਲ ਲਾ ਇਹ ਰਿਕੁਆਇਰ ਕਰਦਾ ਆ ਵੀ ਜਿਹੜੇ ਵੀ ਬੱਚੇ ਆਪਣੇ ਪੇਰੈਂਟਸ ਤੋਂ ਅਲੱਗ ਕੀਤੇ ਗਏ ਹੈਗੇ ਇਮੀਗ੍ਰੇਸ਼ਨ ਵੱਲੋਂ, ਉਹਨਾਂ ਨੂੰ 72 ਘੰਟਿਆਂ ਦੇ ਵਿੱਚ ਜਿਹੜੀ ਹੈਲਥ ਐਂਡ ਹਿਊਮਨ ਸਰਵਿਸਿਜ਼ ਆ ਉਹਨਾਂ ਦੇ ਕੋਲ ਟਰਾਂਸਫਰ ਕਰਨਾ ਪੈਂਦਾ ਹੈਗਾ। ਜਿਹੜੀ ਫੈਸਿਲਿਟੀ ਉਹਨਾਂ ਦੀ ਹੈਗੀ ਆ ਕਲਿੰਟ ਫੈਸਿਲਿਟੀ, ਜਿੱਥੇ ਕਿ ਵਧੀਆ ਉਹਨਾਂ ਨੂੰ ਸਰਵ ਕੀਤਾ ਜਾਊਗਾ। ਪਰ ਕਹਿੰਦੇ ਕਈ 3-3 ਵੀਕ ਤੋਂ ਜਿਹੜੇ ਉਹ ਬੱਚੇ ਆ ਇੱਕ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਰੱਖੇ ਗਏ ਸੀ, ਉਹਨਾਂ ਦੇ ਨਾਲ ਕੋਈ ਵੀ ਜਿਹੜੇ ਅਡਲਟ ਨਹੀਂ ਸੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਇਹ ਜਿਹੜਾ ਡਿਟੈਂਸ਼ਨ ਨੂੰ ਲੈ ਕੇ ਆ ਜਿਹੜੇ ਲੋਕ ਅਸਾਈਲਮ ਦੇ
ਸੋਚ ਕੇ ਵੀ ਅਸੀਂ ਇੱਥੇ ਆ ਕੇ ਸ਼ਾਇਦ ਜਿਹੜੀ ਗੱਲ ਬਣ ਜੂਗੀ। ਉਹਨਾਂ ਦੇ ਲਈ ਵੀ ਸਿਚੁਏਸ਼ਨ ਕੋਈ ਬਹੁਤੀ ਸੌਖੀ ਨਹੀਂ ਆ। ਬੀਤੇ ਵੀਕਐਂਡ ਦੇ ਉੱਤੇ ਇੱਕ ਬੰਦੇ ਦੇ ਨਾਲ ਜਿਹੜੀ ਮੁਲਾਕਾਤ ਹੋਈ, ਕਹਿੰਦਾ ਹੁਣੇ ਰੀਸੈਂਟਲੀ ਉਹ ਟਕੋਮਾ ਦੀ ਇੱਕ ਡਿਟੈਂਸ਼ਨ ਸੈਂਟਰ ਤੋਂ ਬਾਹਰ ਆਇਆ ਸੀਗਾ। ਤੇ ਕਹਿੰਦੇ ਇੱਕ ਤਾਂ ਪਹਿਲੋਂ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਕਹਿੰਦਾ ਵੀ ਏਜੰਟ ਨੂੰ 22 ਲੱਖ ਰੁਪਈਆ ਉਹਨੇ ਪਹਿਲੋਂ ਦਿੱਤਾ। ਫਿਰ ਇੱਥੇ ਜਦੋਂ 2.5-3 ਮਹੀਨੇ ਤੱਕ ਜਿਹੜਾ ਉਸ ਨੂੰ ਵਿੱਚ ਜਿਹੜਾ ਉਹ ਰਹਿਣਾ ਪਿਆ, ਤੇ ਕਹਿੰਦੇ ਹਾਲਾਤ ਉੱਥੇ ਬਹੁਤ ਮਾੜੇ ਸੀਗੇ, ਕੋਈ ਬਹੁਤੇ ਚੰਗੇ ਨਹੀਂ ਸੀਗੇ। ਕਹਿੰਦਾ 20-22 ਜਾਣੇ ਜਿਹੜੇ ਉਧਰ ਆਏ, ਉਹਨਾਂ ਦੇ ਵਿੱਚੋਂ 2-3 ਨੂੰ ਤਾਂ ਉੱਥੋਂ ਹੀ ਵਾਪਸ ਜਿਹੜਾ ਉਹ ਤੋੜ ਦਿੱਤਾ, ਉਹਨਾਂ ਨੂੰ ਡਿਪੋਰਟ ਵੀ ਜਿਹੜਾ ਕਰ ਦਿੱਤਾ ਗਿਆ। ਤੇ ਦੁਬਾਰਾ ਉਸ ਨੂੰ ਪਿੱਛੋਂ 30 ਲੱਖ ਰੁਪਈਆ ਹੋਰ ਮੰਗਾਉਣਾ ਪਿਆ ਜਿਹੜਾ ਬੌਂਡ ਭਰਨ ਦੇ ਲਈ। ਸੋ ਤੁਸੀਂ ਦੇਖੋ ਵੀ ਅਮਰੀਕਾ ਦੇ ਵਿੱਚ ਆਉਣ ਦੇ ਲਈ ਇੱਕ ਬੰਦਾ 50-50 ਲੱਖ ਰੁਪਈਆ ਜਿਹੜਾ ਉਹ ਲਾ ਰਿਹਾ ਆ। ਤੇ 50 ਲੱਖ ਰੁਪਈਆ ਵੈਸੇ ਹਰਜੋਤ ਸਿੰਘ ਜੀ ਜੇ ਕਿਸੇ ਦੇ ਕੋਲ ਉੱਥੇ ਹੈਗਾ ਆ ਤਾਂ ਆਈ ਥਿੰਕ ਉਹਨੂੰ ਕਿਸੇ ਇੱਕ ਸੁਹਿਰਦਤਾ ਦੇ ਨਾਲ ਸੋਚ ਕੇ ਉਹ ਕਿਸੇ ਹੋਰ ਪਾਸੇ ਵੱਲ ਨੂੰ ਲਾਉਣ ਦੀ ਜ਼ਰੂਰਤ ਹੈਗੀ ਆ। ਕੋਈ ਹੋਰ ਤਰੀਕੇ ਦੇ ਨਾਲ, ਸਹੀ ਤਰੀਕੇ ਦੇ ਨਾਲ ਇੱਧਰ ਆਉਣ ਦੀ, ਜੇ ਤੁਸੀਂ ਆ ਕੇ ਇੱਦਾਂ ਹੀ ਆਉਣਾ ਹੀ ਤੁਸੀਂ ਚਾਹੁੰਦੇ ਆ ਕਿਸੇ ਹੋਰ ਪਾਸੇ ਜਾਣ ਦੇ ਲਈ, ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਆਉਣ ਦੀ ਜਿਹੜੀ ਉਹ ਸੋਚੋ। ਇੱਕ ਤਾਂ ਜਾਨ ਤੁਸੀਂ ਪਹਿਲੋਂ ਆਪਣੀ ਜੋਖਮ ਦੇ ਵਿੱਚ ਪਾਉਂਦੇ ਹੋ, ਪਿੱਛੋਂ ਜਿਹੜੇ ਘਰ ਪਰਿਵਾਰ ਵਾਲੇ ਆ ਕਈ ਚੀਜ਼ਾਂ ਜਿਹੜਾ ਗਹਿਣੇ ਰੱਖ ਕੇ ਉਹ ਫਿਰ ਉਹ ਪੈਸੇ ਲੈਂਦੇ ਨੇ। ਤੇ ਰੱਬ ਨਾ ਕਰੇ ਜੇ ਕਿਸੇ ਦੇ ਨਾਲ ਅਣਸੁਖਾਵੀ ਘਟਨਾ ਵਾਪਰ ਜੇ, ਉਹਨਾਂ ਦੇ ਰੁਪਈਏ ਤਾਂ ਜਿਹੜੇ ਜਾਂਦੇ ਹੀ ਜਾਂਦੇ ਆ, ਉਹਨਾਂ ਦਾ ਬੱਚਾ ਵੀ ਜਿਹੜਾ ਉਹਨਾਂ ਦੇ ਹੱਥੋਂ ਜਿਹੜਾ ਉਹ ਜਾ ਸਕਦਾ ਆ, ਉਹ ਜਹਾਨੋਂ ਰੁਖਸਤ ਹੋ ਸਕਦਾ ਆ। ਇਹ ਸੌਖਾ ਕੰਮ ਨਹੀਂ ਆ। ਲੋਕ ਡੈਫੀਨੇਟਲੀ ਆ ਰਹੇ ਨੇ, ਟਰਾਈ ਜਿਹੜੀ ਉਹ ਕਰ ਰਹੇ ਨੇ, ਪਰ ਸਾਡੇ ਵੱਲੋਂ ਤਾਂ ਭਾਈ ਤੁਹਾਨੂੰ ਇਹੀ ਸਲਾਹ ਆ ਵੀ ਇੱਦਾਂ ਦੇ ਕੰਮ, ਇੱਦਾਂ ਆਪਣੀ ਜਾਨ ਜਿਹੜੀ ਆ ਜੋਖਮ ਦੇ ਵਿੱਚ ਨਾ ਪਾਓ। ਗੈਰ ਕਾਨੂੰਨੀ ਢੰਗ ਨਾਲ ਆਉਂਗੇ ਤਾਂ ਫਿਰ ਇੱਥੇ ਫਿਰ ਜੋ ਕਾਨੂੰਨ ਆ ਉਸ ਦੇ ਆਧਾਰ ਦੇ ਉੱਤੇ ਹੀ ਉਹਨਾਂ ਨੇ ਫਿਰ ਤੁਹਾਨੂੰ ਜਿਹੜਾ ਲੈਣਾ ਆ। ਤੇ 50 ਲੱਖ ਰੁਪਈਆ ਹਰਜੋਤ ਸਿੰਘ ਜੀ ਇੱਕ ਬੰਦੇ ਦੇ ਲਈ ਉਹ ਕੋਈ ਬਹੁਤ ਜ਼ਿਆਦਾ ਹੁੰਦਾ। ਤੁਸੀਂ ਇਹ ਸੋਚੋ ਵੀ ਜੇ ਕੋਈ ਇੱਦਾਂ ਆ ਰਹੀ, ਇੱਕ ਤਾਂ ਪੰਜਾਬ ਦੇ ਵਿੱਚ ਰਹਿ ਕੋਈ ਨਹੀਂ ਜਾਣਾ, ਜੇ ਕੋਈ ਸਾਰੇ ਜਾਣੇ ਆਉਣ ਦੀਆਂ ਵੱਖ-ਵੱਖ ਮੁਲਕਾਂ ਜਾਣ ਦੀ ਇੱਦਾਂ ਦੀ ਕੋਸ਼ਿਸ਼ਾਂ ਕਰ ਰਹੇ ਆ, ਤੇ ਰੁਪਈਆ ਵੀ ਤਾਂ ਕਿੰਨਾ ਹੀ ਲੱਗ ਰਿਹਾ। ਜਿਹੜੇ ਤੁਸੀਂ ਦੇਖੋ ਵੀ ਇੱਥੇ ਹੁਣ ਬੌਂਡ ਦੇ ਪ੍ਰਾਈਸਾਂ ਕਿੰਨੀਆਂ ਜ਼ਿਆਦਾ ਜਿਹੜੀਆਂ ਇਹਨਾਂ ਨੇ ਆਲਰੇਡੀ ਜਿਹੜੀਆਂ ਉਹ ਵਧਾਈਆਂ ਹੋਈਆਂ ਨੇ। ਜਿਨ੍ਹਾਂ ਦੇ ਕੋਈ ਜਾਣ ਪਛਾਣ ਦੇ ਹੈਗੇ ਜਾਂ ਕੋਈ ਹੁਣੇ ਆਏ ਹੋਣੇ, ਉਹ ਇਸ ਚੀਜ਼ ਨੂੰ ਜਿਹੜਾ ਉਹ ਵੇਖਦੇ ਹੋਣਗੇ, ਦੇਖਦੇ ਹੋਣਗੇ ਵੀ ਕਿੰਨਾ ਜਿਹੜਾ ਔਖਾ ਕੰਮ ਇਹ ਬਣਿਆ ਪਿਆ ਜੀ। ਸੋ ਬਿਲਕੁਲ ਜਦੋਂ ਕਹਿੰਦੇ 9 ਸਰਕਟ ਆਫ ਕੋਰਟ ਆਫ ਅਪੀਲ ਦੇ ਸਾਹਮਣੇ ਚੱਲ ਰਿਹਾ ਸੀ ਕੇਸ, ਤਾਂ ਇੱਕ ਜੱਜ ਏ ਵੈਲਸ ਤਸ਼ੀਮਾ ਜਿਹੜੀ ਆ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕਿਸ ਤਰ੍ਹਾਂ ਫੀਲ ਕਰੋਗੇ ਜੇ ਤੁਹਾਨੂੰ ਕਦੇ ਵੀ ਜਿਹੜਾ ਆ ਕਿਸੇ ਤਰ੍ਹਾਂ ਦਾ ਰਹਿਣ ਦੇ ਲਈ ਬਲੈਂਕਟ ਨਾ ਮਿਲੇ, ਕੋਈ ਸੈਨੀਟਰੀ ਜਿਹੜੀਆਂ ਚੀਜ਼ਾਂ ਨਾ ਮਿਲਣ, ਸੋਪ ਨਾ ਮਿਲੇ, ਤਾਂ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰ ਸਕਦੇ ਆ। ਇਹਦੇ ਸੰਬੰਧ ਵਿੱਚ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੇ ਪਿਛਲੇ ਐਤਵਾਰ ਕਿਹਾ ਵੀ ਉਹਨਾਂ ਦਾ ਪੂਰਾ ਯਕੀਨ ਆ ਵੀ ਜਿੰਨੇ ਵੀ ਮਾਈਗ੍ਰੈਂਟ ਬੱਚੇ ਆ ਉਹਨਾਂ ਨੂੰ ਹਰ ਇੱਕ ਚੀਜ਼ ਦਾ ਐਕਸੈਸ ਹੋਣਾ ਚਾਹੀਦਾ ਆ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਇਹ ਰਿਪਬਲਿਕਨ ਤੇ ਡੈਮੋਕ੍ਰੇਟ 'ਚ ਕਾਫੀ ਕਸ਼ਮਕਸ਼ ਚੱਲ ਰਹੀ ਹੈ, ਕਿਉਂਕਿ ਆਈਸ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ $4.5 ਬਿਲੀਅਨ ਦੇ ਕਰੀਬ ਹੋਰ ਪੈਸੇ ਮੰਗ ਰਹੇ ਹੈਗੇ ਆ ਵੀ ਇਹ ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ ਲਈ ਚਾਹੀਦੇ ਆ। ਤੇ ਡੈਮੋਕ੍ਰੇਟਸ ਜਿਹੜੇ ਆ ਉਹਨੂੰ ਐਗਰੀ ਨਹੀਂ ਕਰ ਰਹੇ ਵੀ ਇਹ ਜਿਹੜੇ ਪੈਸੇ ਆ ਹੋਰ ਕਿਸੇ ਪਾਸੇ ਜਿਹੜੇ ਯੂਜ਼ ਹੋ ਸਕਦੇ ਆ, ਖਾਸ ਕਰਕੇ ਜਿਹੜੀ ਬਾਰਡਰ ਤੇ ਕੰਧ ਬਣਾਉਣ ਦੇ ਲਈ। ਸੋ ਇਹਦੇ ਸੰਬੰਧ ਦੇ ਵਿੱਚ ਪਿਛਲੇ ਦਿਨੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਵੀ ਕਿਹਾ ਸੀ ਵੀ ਉਹ ਛਾਪੇ ਮਾਰਨ ਜਾ ਰਹੇ ਆ, ਪਰ ਫਿਰ ਜਿਹੜੇ ਨੈਂਸੀ ਪਲੋਸੀ ਹੈਗੇ ਆ ਉਹਨਾਂ ਨੇ ਕਿਹਾ ਸੀ ਵੀ ਨਹੀਂ, ਇਹ ਰੋਂਗ ਆ, ਵੀ ਤੁਸੀਂ ਥੋੜਾ ਟਾਈਮ ਹੋਰ ਵੇਟ ਕਰੋ, ਅਸੀਂ ਰਲ ਕੇ ਜਿਹੜਾ ਕੋਈ ਨਾ ਕੋਈ ਇਮੀਗ੍ਰੇਸ਼ਨ ਰਿਫਾਰਮ ਤੇ ਵਰਕਆਊਟ ਕਰਾਂਗੇ। ਸੋ 2 ਹਫ਼ਤੇ ਦਾ ਸਮਾਂ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਦਿੱਤਾ ਹੈਗਾ ਕਾਂਗਰਸ ਨੂੰ ਵੀ ਇਹਦੇ ਤੇ ਤੁਸੀਂ ਕੁਛ ਨਾ ਕੁਛ ਵਰਕਆਊਟ ਰਲ ਕੇ ਕਰੋ, ਤਾਂ ਕਿ ਜਿਹੜੀ ਇਹ ਪ੍ਰੋਬਲਮ ਹੈਗੀ ਆ ਸੱਚਮੁੱਚ ਹੀ ਬਹੁਤ ਵੱਡੀ ਪ੍ਰੋਬਲਮ ਆ ਜਿਹੜੇ ਲੋਕ ਇਲੀਗਲੀ ਆ ਰਹੇ ਉਹਨਾਂ ਲਈ ਵੀ ਤੇ ਸਾਡੇ ਮੁਲਕ ਦੇ ਵੀ ਲਈ, ਤਾਂ ਕਿ ਉਹਨੂੰ ਸੋਲਵ ਕੀਤਾ ਜਾ ਸਕੇ। ਜੀ ਜੀ ਬਿਲਕੁਲ। ਤੇ ਇੱਕ ਜਿਹੜੀ ਹੋਰ ਚੀਜ਼ ਇਸੇ ਦੇ ਨਾਲ ਸੰਬੰਧਿਤ ਜਿਹੜੀ ਖਬਰ ਜਿਹੜੀ ਸਾਹਮਣੇ ਆਈ ਹੈ ਹਰਜੋਤ ਸਿੰਘ ਜੀ, ਵੀ ਲੋਕਾਂ ਦੇ ਲੋਕਾਂ ਦੇ ਜਿਹੜੇ ਹਿਰਦੇ ਵਲੂੰਧਰੇ ਜਾਂਦੇ ਨੇ, ਦਿਲ ਵਲੂੰਧਰੇ ਜਾਂਦੇ ਨੇ ਵੀ ਭਾਈ ਆਹ ਕੀ ਹੋ ਰਿਹਾ ਬੱਚਿਆਂ ਦੇ ਨਾਲ, ਤਾਂ ਉਹ ਆਪਣੇ ਵੱਲੋਂ ਕੋਈ ਹੈਲਪ ਜਿਹੜੀ ਕਰਨੀ ਚਾਹੁੰਦੇ ਨੇ, ਪਰ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਜਾਂ ਇਹ ਏਜੰਸੀ ਆ, ਉਹਨਾਂ ਨੇ ਇੱਦਾਂ ਜਿਹੜੇ ਸਿਟੀਜ਼ਨਸ ਤੋਂ ਹੈਲਪ ਲੈਣ ਦੇ ਲਈ ਇਨਕਾਰ ਕਰ ਦਿੱਤਾ ਆ। ਜਦੋਂ ਖਾਸ ਕਰਕੇ ਲੋਕਾਂ ਨੂੰ ਕਈਆਂ ਨੂੰ ਪਤਾ ਲੱਗਾ ਵੀ ਇਹਨਾਂ ਕੋਲ ਸਾਬਣ ਬਣੀ ਆ, ਸੋਪ ਬਣੀ ਆ, ਬਲੈਂਕਟ ਬਣੀ ਆ, ਤੇ ਉਹਨਾਂ ਨੇ ਇਹਨਾਂ ਬੱਚਿਆਂ ਦੇ ਲਈ ਇੱਦਾਂ ਕਰਨ ਦੀ ਕੀਤੀ, ਹੈਲਪ ਦੀ ਜਿਹੜੀ ਆ ਉਹ ਹੱਥ ਅੱਗੇ ਕੀਤਾ, ਪਰ ਉਹਨਾਂ ਨੇ ਜਿਹੜਾ ਆ ਉਹ ਇਨਕਾਰ ਕਰ ਦਿੱਤਾ। ਕਹਿੰਦੇ ਵੀ ਅਸੀਂ ਪ੍ਰਾਈਵੇਟ ਜਿਹੜੇ ਸਿਟੀਜ਼ਨਸ ਹੈਗੇ ਆ ਉਹਨਾਂ ਦੇ ਕੋਲੋਂ ਕਿਸੇ ਤਰੀਕੇ ਦੀ ਮਦਦ ਜਿਹੜੀ ਹੈ ਇੱਦਾਂ ਦੀ ਨਹੀਂ ਲਵਾਂਗੇ। ਇਹ ਵੀ ਚੀਜ਼ ਸਾਹਮਣੇ ਆਈ ਆ। ਉੱਦਾਂ ਜਿੱਦਾਂ ਤੁਸੀਂ ਦੱਸਿਆ ਵੀ ਇਸ ਟਾਈਮ HHS ਜਿਹੜੀ ਸਰਵਿਸਿਜ਼ ਹੈਗੀਆਂ, ਹੈਲਥ ਹਿਊਮਨ ਸਰਵਿਸਿਜ਼, ਉਹਨਾਂ ਨੂੰ ਵੀ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਵੀ ਜਿਹੜੇ ਡਾਲਰ ਆ
ਤੇ ਥਾਂ ਜਿਹੜੀ ਉਹ ਮੁੱਕਦੀ ਜਾ ਰਹੀ ਹੈ, ਉਹਨਾਂ ਨੂੰ ਡੈਫੀਨੇਟਲੀ ਬਜਟ ਦੀ ਤਾਂ ਉਹ ਜ਼ਰੂਰਤ ਹੈਗੀ ਹੋਈ ਆ ਵੀ ਜਿੱਡੀ ਸਦਰਨ ਬਾਰਡਰ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਉਹ ਬੈਡ ਬਣੀ ਪਈ ਆ। ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਹੋਰ ਜਿਹੜੀਆਂ ਖਬਰਾਂ ਦਾ ਸਿਲਸਿਲਾ ਆ ਉਹ ਇਦਾਂ ਹੀ ਚੱਲਦਾ ਰਹੇਗਾ ਜੀ। ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916 688 4116। ਫਿਜੀ ਸੁਪਰਮਾਰਕਟ 6640 ਵੈਲੀ ਹਾਈ ਡਰਾਈਵ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਾਈ IRP ਸਰਵਿਸਿਜ਼ 7501 ਵਿਕਟਰੀ ਐਵੇਨਿਊ, ਸੈਕਰਾਮੈਂਟੋ। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। ਮਾਈ IRP ਸਰਵਿਸਿਜ਼, ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ, ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਜੀ, ਮੈਂ ਬੱਬੂ ਮਾਨ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸ। ਕਾਲੇ ਦੇ ਗੋਤ ਲਖਾਉਣਾ ਏ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਚੱਲ ਰਿਹਾ ਜੀ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ US ਦਾ ਸਿਟੀਜ਼ਨਸ਼ਿਪ ਵਾਲਾ ਕੁਐਸਚਨ ਆ, ਉਹ ਇੱਕ ਵਾਈਟ ਹਾਊਸ ਦਾ ਜਿਹੜਾ ਐਕਸ ਏਡ ਆ, ਜਦੋਂ ਉਹਦੇ ਵੱਲੋਂ ਜਿਹੜਾ ਉਹਨੂੰ ਪੁੱਛਿਆ ਗਿਆ ਤੇ ਭਈ ਇਹ ਜਿਹੜਾ ਕੁਐਸਚਨ ਕਿਉਂ ਪਾਇਆ ਗਿਆ ਸੀ ਸਿਟੀਜ਼ਨਸ਼ਿਪ ਦੇ ਜਿਹੜੇ ਸੈਂਸਸ ਦੇ ਵਿੱਚ, ਤੇ ਉਸਨੇ ਇਹ ਕਿਹਾ ਵੀ ਅਲਟੀਮੇਟਲੀ ਸਾਡਾ ਨਿਸ਼ਾਨਾ ਇਹੀ ਸੀ ਵੀ ਇਹ ਵੀ ਫਿਗਰ ਆਊਟ ਕਰਨਾ ਵੀ ਕਿੰਨੇ ਲੋਕ ਜਿਹੜੇ ਇੱਥੇ ਲੀਗਲ ਹੈਗੇ ਆ, ਕਿੰਨੇ ਜਿਹੜੇ ਆ ਇਲੀਗਲ ਹੈਗੇ ਆ। ਇੱਕ ਤਰ੍ਹਾਂ ਨਾਲ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਨੂੰ ਡੈਟਰ ਕਰਨਾ ਸੀ, ਉਹਨਾਂ ਨੂੰ ਮਤਲਬ ਧੱਕਣਾ ਸੀਗਾ। ਸੋ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੀ ਸੈਂਸਸ ਦੇ ਨਾਲ ਬਹੁਤ ਕੁਝ ਜੁੜਿਆ ਹੁੰਦਾ। ਸੈਂਸਸ ਦੇ ਬੇਸ ਦੇ ਉੱਤੇ ਕਾਂਗਰਸਮੈਨਾਂ ਦੀਆਂ ਸੀਟਾਂ ਵੱਧ ਘੱਟ ਸਕਦੀਆਂ ਹੈਗੀਆਂ। ਸੈਂਸਸ ਦੇ ਬੇਸ ਦੇ ਉੱਤੇ ਜਿਹੜੀ ਜਿੰਨੀ ਫੈਡਰਲ ਗਵਰਨਮੈਂਟ ਦੀ ਗ੍ਰਾਂਟਸ ਆਣੀ ਹੈਗੀ ਆ ਲੋਕਲ ਸ਼ਹਿਰਾਂ ਨੂੰ, ਸਕੂਲਾਂ ਨੂੰ, ਹਸਪੀਟਲਾਂ ਨੂੰ, ਉਹ ਪੋਪੂਲੇਸ਼ਨ ਦੇ ਬੇਸ ਤੇ ਹੀ ਹੁੰਦੀ ਹੈਗੀ ਆ। ਉਹ ਐਗਜ਼ੈਕਟ ਫਿਗਰਾਂ ਦੇ ਬੇਸ ਦੇ ਉੱਤੇ ਹੁੰਦੀ ਆ ਵੀ ਇਸ ਸ਼ਹਿਰ 'ਚ ਇੰਨੇ ਲੋਕ ਆ ਤੇ ਇੱਥੇ ਆਹ ਸਰਵਿਸਿਜ਼ ਨੂੰ ਆਹ ਫੰਡਿੰਗ ਮਿਲਣੀ ਹੈਗੀ ਆ। ਬਿਲਕੁਲ ਜੀ। ਸੋ ਇੱਕ ਜਿਹੜੀ ਕਹਿੰਦੇ ਹਾਊਸ ਦੇ ਡੈਮੋਕ੍ਰੇਟਸ ਆ, ਉਹਨਾਂ ਨੂੰ ਕਹਿੰਦੇ ਆ ਵੀ ਉਹ ਕਹਿ ਰਹੇ ਆ ਵੀ ਕਹਿੰਦੇ ਵੀ ਉਹਨਾਂ ਨੂੰ ਇੱਕ ਹੋਰ ਚੀਜ਼ ਪਤਾ ਲੱਗੀ ਆ ਵੀ ਇਹ ਇੱਕ ਪੋਲੀਟੀਕਲ ਮੋਟੀਵੇਸ਼ਨ ਉਹਨਾਂ ਦੇ ਪਿੱਛੇ ਕੀ ਹੈਗੀ ਸੀ ਸਿਟੀਜ਼ਨਸ਼ਿਪ ਕੁਐਸਚਨ ਜਿਹੜੀ ਆ ਉਹ ਪਾਉਣ ਦੇ ਲਈ। ਉਹਨਾਂ ਨੇ ਕਹਿੰਦੇ ਆ ਵੀ ਜਿੱਦਾਂ ਜੇਮਸ ਅਥਮੀਰ ਜਿਸ ਦਾ ਨਾਮ ਆ ਟੌਪ ਦਾ ਐਡਵਾਈਜ਼ਰ ਰਿਹਾ ਹੈ ਸਾਬਕਾ ਕਮਰਸ ਸੈਕਟਰੀ ਵਿਲਬਰ ਰੌਸ ਦਾ, ਕਹਿੰਦੇ ਵੀ ਜਿਹੜੇ ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ ਉਹ ਪੇਸ਼ ਹੋਇਆ ਸੀ ਕਲੋਜ਼ ਡੋਰ ਇੰਟਰਵਿਊ ਦੇ ਵਿੱਚ, ਤੇ ਉਹਦੇ ਜਿਹੜੇ ਟਰਾਂਸਕ੍ਰਿਪਟ ਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸੀ। ਕਹਿੰਦਾ ਵੀ ਇਹਦੇ ਪਿੱਛੇ ਮੇਨ ਜਿਹੜਾ ਇੱਕ ਹੋਰ ਕਾਰਨ ਸਿਟੀਜ਼ਨਸ਼ਿਪ ਕੁਐਸਚਨ ਲਾਉਣ ਦਾ ਇਹ ਆ ਵੀ ਡਿਸਟ੍ਰਿਕਟ ਜਿਹੜੀਆਂ ਬਣਾਉਣੀਆਂ ਨੇ, ਡਿਸਟ੍ਰਿਕਟ ਦੁਬਾਰਾ ਤੋਂ ਘੜਨੀਆਂ ਨੇ ਹਾਊਸ ਸੀਟਸ ਦੇ ਲਈ, ਉਹ ਉਸ ਦੇ ਵਿੱਚ ਇਹਨਾਂ ਨੂੰ ਜਿਹੜੀ ਉਹ ਮਦਦ ਆ ਉਹ ਮਿਲੇਗੀ। ਕਿਉਂਕਿ ਜੇ ਏਲੀਅਨਸ ਨੂੰ ਯਾਨੀ ਕਿ ਜਿਹੜੇ ਸਿਟੀਜ਼ਨ ਨਹੀਂ ਨੇ, ਕਿਉਂਕਿ ਉਸ ਆਧਾਰ ਦੇ ਉੱਤੇ ਰੀਡਿਸਟ੍ਰਿਕਟ ਕਰਨਾ ਚਾਹੁੰਦੇ ਨੇ ਵੀ ਐਲੀਜੀਬਲ ਟੂ ਵੋਟ ਕਿੰਨੇ ਹੈਗੇ, ਨਾ ਕਿ ਟੋਟਲ ਜਿਹੜੇ ਕਿੰਨੇ ਉੱਥੇ ਲੋਕ ਰਹਿ ਰਹੇ ਨੇ, ਬਲਕਿ ਕਿੰਨੇ ਐਲੀਜੀਬਲ ਟੂ ਵੋਟ ਹੈਗੇ ਆ। ਫਿਰ ਉਸ ਹਿਸਾਬ ਦੇ ਨਾਲ ਸੀਟਾਂ ਜਿਹੜੀਆਂ ਆ ਉਹ ਰੀਡਿਸਟ੍ਰਿਕਟ ਕੀਤੀਆਂ ਜਾਣਗੀਆਂ। ਹੋ ਸਕਦਾ ਸੀਟਾਂ ਜਿਹੜੀਆਂ ਆ ਕਈ ਜਿਹੜੇ ਸੂਬੇ, ਖਾਸ ਕਰਕੇ ਜਿਹੜਾ ਕੈਲੀਫੋਰਨੀਆ ਵਰਗੇ ਜਿਹੜੇ ਸੂਬੇ ਆ, ਨਿਊਯਾਰਕ ਵਰਗਾ ਸੂਬਾ ਆ, ਵੀ ਉਹਨਾਂ ਦੀਆਂ ਸੀਟਾਂ ਜਿਹੜੀਆਂ ਕਾਫੀ ਘੱਟ ਸਕਦੀਆਂ ਆ। ਜੇ ਉਹ ਸੀਟਾਂ ਘਟਦੀਆਂ ਤੇ ਇਲੈਕਟੋਰਲ ਕਾਲਜ ਦੇ ਵਿੱਚ ਆਟੋਮੈਟਿਕਲੀ ਜਿਹੜਾ ਆ ਦੂਜੀ ਪਾਰਟੀ ਨੂੰ ਜਿਹੜਾ ਉਸ ਦੇ ਵਿੱਚ ਨੁਕਸਾਨ ਹੋ ਸਕਦਾ ਆ। ਤੇ ਉਹ ਦੇਖੋ ਹੁਣ ਇਹ ਤਾਂ ਇਹ ਦਾਅਵਾ ਕਰਨਗੇ ਵੀ ਅਸੀਂ ਤਾਂ ਇਹ ਸਵਾਲ ਹੀ ਪੁੱਛਣੇ ਆ, ਤੁਸੀਂ ਹਾਂ ਨਾ ਤਾਂ ਜਿਹੜਾ ਉਹ ਕਰ ਸਕਦੇ, ਅਸੀਂ ਕਿਹੜਾ ਤੁਹਾਨੂੰ ਫੜਨਾ ਆ। ਪਰ ਬਹੁਤ ਸਾਰੇ ਲੋਕ ਅਜਿਹੇ ਸਵਾਲਾਂ ਤੋਂ ਡਰ ਜਾਂਦੇ ਨੇ ਵੀ ਜੇ ਸਿਟੀਜ਼ਨਸ਼ਿਪ ਦਾ ਸਵਾਲ ਪੁੱਛਣ ਲੱਗ ਗਏ ਨੇ ਤਾਂ ਫਿਰ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਜਿਹੜਾ ਸਾਡੇ ਨਾਲ ਕੀ ਹੋ ਸਕਦਾ ਆ। ਸੋ ਇਹ ਉਹਨਾਂ ਨੇ ਕਿਤੇ ਨਾ ਕਿਤੇ ਆਪਣੀ ਮਨਸ਼ਾ ਜਿਹੜੀ ਜ਼ਾਹਰ ਕੀਤੀ ਆ ਇਸ ਬੰਦੇ ਦੇ ਬਿਆਨ ਦੇ ਉੱਤੇ। ਜੇ ਆਪਾਂ ਉਸ ਇੰਟਰਵਿਊ ਦੀ ਗੱਲ ਕਰੀਏ ਵੀ ਉਸਨੇ ਮੰਨਿਆ ਆ ਵੀ ਇਹ ਮੇਨ ਸਿਟੀਜ਼ਨਸ਼ਿਪ ਸਵਾਲ ਪੁੱਛਣ ਦਾ ਇਹੀ ਮਕਸਦ ਆ ਵੀ ਜਿਹੜੀਆਂ ਹਾਊਸ ਦੀਆਂ ਸੀਟਸ ਆ ਉਹਨਾਂ ਨੂੰ ਰੀਡਿਸਟ੍ਰਿਕਟ ਆ ਉਹ ਕੀਤਾ ਜਾ ਸਕਦਾ ਹੈ। ਸੈਨੇਟ ਦੀਆਂ ਸੀਟਾਂ ਉਹ ਹਮੇਸ਼ਾ ਹੁੰਦੀਆਂ ਹੀ ਹੁੰਦੀਆਂ, ਹਰ ਸੂਬੇ ਨੂੰ ਦੋ ਹੀ ਜਿਹੜੀਆਂ ਆ ਉਹ ਮਿਲਦੀਆਂ ਨੇ, ਉਸ ਦੇ ਵਿੱਚ ਕੋਈ ਵਾਧਾ ਘਾਟਾ ਜਿਹੜਾ ਉਹ ਨਹੀਂ ਹੋ ਸਕਦਾ। ਪਰ ਜਿਹੜੀਆਂ ਹਾਊਸ ਦੀਆਂ ਸੀਟਸ ਹੁੰਦੀਆਂ ਆ ਉਹ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ ਜਿਹੜੀਆਂ ਹੁੰਦੀਆਂ ਨੇ, ਤੇ ਪਾਪੂਲੇਸ਼ਨ ਜਿਹੜੀ ਆ ਉਹ ਸੈਂਸਸ ਦੇ ਵਿੱਚ ਸਭ ਤੋਂ ਇੱਕ ਅਹਿਮ ਤਰੀਕਾ ਹੁੰਦਾ ਆ ਉਹ ਜਿਹੜੀ ਆ ਮਰਦਮਸ਼ੁਮਾਰੀ ਜਿਹੜਾ ਉਹ ਕਰਨ ਦਾ। ਸੋ ਇਹ ਇਸ ਦੇ ਵਿੱਚ ਉਹ ਲੋਕਾਂ ਦੀ ਸੰਖਿਆ ਕਿਤੇ ਨਾ ਕਿਤੇ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਾਂ ਉਹ ਦਿਖਾਉਣਾ ਚਾਹੁੰਦੇ ਨੇ ਵੀ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਐਲੀਜੀਬਲ ਵੋਟਰਸ ਹੈਗੇ ਆ। ਸੋ ਉਹਦੇ ਹਿਸਾਬ ਦੇ ਨਾਲ ਜਿਹੜੀ ਉਹ ਵੰਡ ਆ ਉਹ ਕੀਤੀ ਜਾ ਸਕੇ। ਸੋ ਬਿਲਕੁਲ ਜਿਹੜੇ ਕੁਝ ਕਹਿੰਦੇ ਡਾਕੂਮੈਂਟ ਇੱਕ ਫੈਡਰਲ ਕੋਰਟ ਜਿਹੜੀ ਮੈਰੀਲੈਂਡ ਹੈਗੀ ਆ ਉੱਥੋਂ ਮਿਲੇ ਆ, ਉਹ 'ਚ ਸ਼ੋਅ ਕਰਦੇ ਆ ਵੀ ਕਿਸ ਤਰ੍ਹਾਂ ਜਿਹੜਾ ਇੱਕ ਰਿਪਬਲਿਕਨ ਸਟ੍ਰੈਟੇਜਿਸਟ ਸੀਗਾ ਥਾਮਸ ਹੋਫਲਰ, ਜਿਨ੍ਹਾਂ ਦੀ ਪਿਛਲੇ ਸਾਲ
ਮੌਤ ਹੋ ਗਈ ਸੀ, ਉਹਨਾਂ ਨੇ ਟਰੰਪ ਟ੍ਰਾਂਜੀਸ਼ਨ ਟੀਮ ਨੂੰ ਰეკਮੈਂਡ ਕੀਤਾ ਸੀ ਜੇ ਇਹ ਕੁਐਸਚਨ ਐਡ ਹੋ ਜਾਏ ਤੇ ਇਹਦੇ ਨਾਲ ਜਿਹੜੇ ਰਿਪਬਲਿਕਨ ਕੈਂਡੀਡੇਟਸ ਆ ਉਹਨਾਂ ਨੂੰ ਫਾਇਦਾ ਹੋ ਸਕਦਾ ਹੈਗਾ ਆ। ਸੋ ਇੱਕ ਜੱਜ ਦੇ ਡਿਸੀਜਨ ਦੇ ਨਾਲ ਕਹਿੰਦੇ ਵੀ ਇਹ ਕੇਸ ਜਿਹੜਾ ਉਸਨੇ ਇਹ ਵੀ ਕਿਹਾ ਵੀ ਇਹਨੂੰ ਓਪਨ ਹੋਣਾ ਚਾਹੀਦਾ ਆ ਕਿਉਂਕਿ ਇਹ ਵਾਇਲੇਟ ਕਰਦਾ ਹੈਗਾ ਆ ਮਿਨੋਰਟੀ ਦੇ ਰਾਈਟਸ ਨੂੰ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਸੁਪਰੀਮ ਕੋਰਟ ਇਸ ਹਫ਼ਤੇ ਜਿਹੜੀ ਆ ਇਸ ਕੁਐਸਚਨ ਦੇ ਉੱਤੇ ਜਿਹੜਾ ਆਪਣਾ ਡਿਸੀਜਨ ਦੇਵੇਗਾ ਵੀ ਇਸ ਕੁਐਸਚਨ ਨੂੰ ਵੀ ਤੁਸੀਂ ਸਿਟੀਜ਼ਨ ਹੋ ਜਾਂ ਨਹੀਂ, ਇਹ ਸੈਂਸਸ ਦੇ ਵਿੱਚ ਐਡ ਕੀਤਾ ਜਾਵੇ ਜਾਂ ਰਿਮੂਵ ਕੀਤਾ ਜਾਵੇ। ਜੀ ਜੀ, ਸੋ ਇਸ ਹਫਤੇ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਇਸ ਦੇ ਉੱਤੇ ਫੈਸਲਾ ਜਿਹੜਾ ਆ ਉਹ ਸੁਣਾਉਣਾ ਹੈਗਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰੀਏ, ਇੱਕ ਅਮਰੀਕਨ ਮਾਈਕਲ ਨਿਊਵਨ ਉਸ ਨੂੰ ਵੀਅਤਨਾਮ ਦੇ ਵਿੱਚ ਕਹਿੰਦੇ ਆ ਗ੍ਰਿਫਤਾਰ ਕਰਕੇ ਜਿਹੜਾ ਜੇਲ੍ਹ ਆ ਉਹ ਕਰ ਦਿੱਤਾ ਗਿਆ ਆ। ਵੀਅਤਨਾਮ ਦੀ ਉੱਥੋਂ ਦੀ ਅਦਾਲਤ ਨੇ ਇਸ ਅਮਰੀਕਨ ਨੂੰ 12 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਆ ਤੇ ਉਸ ਦੇ ਉੱਤੇ ਦੋਸ਼ ਇਹ ਸੀਗਾ ਵੀ ਉੱਥੇ ਦੀ ਜਿਹੜੇ ਕਮਿਊਨਿਸਟ ਨੇਸ਼ਨ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਸ ਨੂੰ ਉਹ ਓਵਰਥਰੋ ਕਰਨਾ ਚਾਹੁੰਦਾ ਸੀਗਾ, ਕੂਪ ਕਰਨਾ ਚਾਹੁੰਦਾ ਸੀਗਾ। ਆਈ ਥਿੰਕ ਉਸਨੇ ਇੱਕ ਪ੍ਰੋਟੈਸਟ ਜਿਹੜਾ ਆ ਉਹ ਲਿਖਿਆ ਸੀਗਾ ਉੱਥੇ ਤੇ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ 55 ਸਾਲਾ ਮਾਈਕਲ ਨਿਊਵਨ ਨੂੰ। ਤੇ ਕਹਿੰਦੇ ਵੀ ਇਸ ਉੱਤੇ ਦੋਸ਼ ਇਹੀ ਆ ਵੀ ਲੋਕਾਂ ਨੂੰ ਇਨਸਾਈਟ ਜਿਹੜਾ ਉਹ ਕਰ ਰਿਹਾ ਸੀ, ਭੜਕਾ ਰਿਹਾ ਸੀਗਾ ਵੀ ਪ੍ਰੋਟੈਸਟ ਦੇ ਵਿੱਚ ਜਿਹੜਾ ਆ ਉਹ ਹਿੱਸਾ ਲੈਣ, ਤਾਂ ਜੋ ਮੇਨ ਕਹਿੰਦੇ ਉਹਦਾ ਇੰਟੈਂਟ ਇਹੀ ਸੀਗਾ ਗਵਰਨਮੈਂਟ ਨੂੰ ਜਿਹੜਾ ਆ ਓਵਰਥਰੋ ਕਰਨ ਦਾ। ਸੋ ਰਿਊਟਰਸ ਵਾਲੇ ਕਹਿੰਦੇ ਵੀ ਇਹ ਬੜਾ ਲੰਬਾ ਸੈਂਟੈਂਸ ਆ ਇੱਕ ਪ੍ਰੋਟੈਸਟ ਜਿਹੜਾ ਕਰਵਾਉਣ ਦੇ ਲਈ। ਤੇ ਮਾਈਕਲ ਦੇ ਉਹਨਾਂ ਦੇ ਕੋਰਟ ਦੇ ਜਿਹੜੇ ਦਸਤਾਵੇਜ਼ਾਂ ਦੇ ਮੁਤਾਬਕ ਮਾਈਕਲ ਨੇ ਆਪਣਾ ਗਿਲਟ ਜਿਹੜਾ ਦੋਸ਼ ਆ ਉਹ ਉੱਥੇ ਕਬੂਲਿਆ ਆ ਤੇ ਜਿਊਰੀ ਨੂੰ ਉਸਨੇ ਇਹ ਆਖਿਆ ਸੀਗਾ ਵੀ ਮੇਰੀ ਸਜ਼ਾ ਜਿਹੜੀ ਆ ਉਹ ਘਟਾ ਦਿਓ ਤਾਂ ਜੋ ਮੈਂ ਆਪਣੇ ਪਰਿਵਾਰ ਦੇ ਨਾਲ ਮੁੜ ਕੇ ਜਿਹੜਾ ਉਹ ਮਿਲ ਸਕਾਂ। ਇਸ ਦੀ ਜਿਹੜੀ ਵਾਈਫ ਆ ਨਿਊਵਨ ਦੀ, ਹੈਲਨ ਨਿਊਵਨ, ਉਹਨੇ ਕਿਹਾ ਵੀ ਇਹ ਜਿਹੜਾ ਸੈਂਟੈਂਸ ਆ ਉਹ ਯੂਨਾਈਟਿਡ ਸਟੇਟਸ ਦੇ ਉੱਤੇ ਇੱਕ ਚਪੇੜ ਦੇ ਵਾਂਗੂ ਆ ਜਿਹੜਾ ਵੀਅਤਨਾਮ ਨੇ ਇਸ ਨੂੰ 12 ਸਾਲ ਦੀ ਜਿਹੜੀ ਸਜ਼ਾ ਆ ਪ੍ਰੋਟੈਸਟ ਕਰਨ ਦੇ ਲਈ ਜਿਹੜੀ ਆ ਉਹ ਸੁਣਾਈ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਕੱਲ ਇੱਕ ਬੰਦੇ ਨੇ ਇੱਕ ਲੇਡੀ ਨੂੰ ਜਿਹੜਾ ਧੱਕੇ ਨਾਲ ਆਪਣੇ ਵੱਲ ਖਿੱਚਣ ਦੀ ਟਰਾਈ ਕੀਤੀ ਤੇ ਉਹਦੇ ਕੋਲ ਇੱਕ 18 ਮਹੀਨਿਆਂ ਦਾ ਜਿਹੜਾ ਬੱਚਾ ਸੀਗਾ। ਉਹ ਜਦੋਂ ਨਾ ਹਟਿਆ ਤੇ ਮੁੜ ਕੇ ਉਹ ਜਿਹੜੀ ਲੇਡੀ ਆਪਣੇ ਬੱਚੇ ਨਾਲ ਚਲੇ ਗਈ ਪਾਰਟੀ ਦੇ ਵਿੱਚੋਂ ਤੇ ਬਾਅਦ ਦੇ ਵਿੱਚ ਰਸਤੇ 'ਚ ਹੀ ਉਹਦੇ ਉੱਤੇ ਜਿਹੜੀ ਉਸ ਬੰਦੇ ਨੇ ਗੋਲੀਆਂ ਚਲਾਤੀਆਂ ਤੇ ਬੱਚਾ ਜਿਹੜਾ ਪੂਰੀ ਤਰ੍ਹਾਂ ਉਹ ਫੱਟੜ ਹੋ ਗਿਆ ਹੈਗਾ। ਤੇ ਫ੍ਰਿਜ਼ਨੋ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਇਨਸੀਡੈਂਟਸ ਦੀਆਂ ਜਿਹੜੀਆਂ ਆ ਉਹ ਖਬਰਾਂ ਆਉਂਦੀਆਂ ਰਹਿੰਦੀਆਂ ਹੈਗੀਆਂ। ਤੇ ਇੱਕ ਗੁੱਡ ਖਬਰ ਵੀ ਆ ਰਹੀ ਆ, ਕਹਿੰਦੇ ਫ੍ਰਿਜ਼ਨੋ ਦੇ ਵਿੱਚ ਇੱਕ ਵੂਮਨਸ ਸਮਿਟ ਹੋ ਰਹੀ ਆ ਇਸ ਸ਼ਨੀਚਰਵਾਰ ਨੂੰ ਜੂਨ 29 ਨੂੰ 11 ਵਜੇ ਤੋਂ ਲੈ ਕੇ 5 ਵਜੇ ਤੱਕ ਪੀਅਰਲੈਸ ਬਿਲਡਿੰਗ ਜਿਹੜੀ ਡਾਊਨਟਾਊਨ ਫ੍ਰਿਜ਼ਨੋ ਦੇ ਵਿੱਚ ਹੈਗੀ ਆ ਉਹਦੇ ਵਿੱਚ ਕਈ ਸਪੀਕਰਸ ਵੀ ਆ ਰਹੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਵਿਮਨ ਆ ਉਹਨਾਂ ਨੂੰ ਮੈਨ ਦੇ ਬਰਾਬਰ ਦੇ ਜਿਹੜੇ ਹੱਕ ਆ ਉਹ ਦਿੱਤੇ ਜਾਣ ਤਾਂ ਕਿ ਜਿਹੜੀ ਵਿਮਨ ਦੀ ਆਵਾਜ਼ ਆ ਉਹਨੂੰ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾਵੇ। ਸੋ ਇਹਦੇ ਬਾਰੇ ਜੇ ਕਿਸੇ ਨੇ ਹੋਰ ਇਨਫੋਰਮੇਸ਼ਨ ਲੈਣੀ ਆ ਉਹ ਤੁਸੀਂ frisnowomensummit.com ਤੇ ਜਾ ਕੇ ਲੈ ਸਕਦੇ ਆ। ਜੀ, ਰਾਸ਼ਟਰਪਤੀ ਟਰੰਪ ਦੇ ਨਾਲ ਸੰਬੰਧਿਤ ਅਗਲੀ ਖਬਰ ਆ। ਰਾਸ਼ਟਰਪਤੀ ਟਰੰਪ ਜਿਹੜੀ ਜਾਪਾਨ ਦੇ ਨਾਲ ਕਈ ਦਹਾਕੇ ਪੁਰਾਣੀ ਜਿਹੜੀ ਇੱਕ ਡਿਫੈਂਸ ਟ੍ਰੀਟੀ ਜਿਹੜੀ ਆ ਚੱਲ ਰਹੀ ਆ ਉਸ ਦੇ ਉੱਤੇ ਮੁੜ ਵਿਚਾਰ ਕਰਨ ਦੀ ਜਿਹੜੀ ਉਹ ਸੋਚ ਰਹੇ, ਇਨਫੈਕਟ ਉਸ ਨੂੰ ਐਂਡ ਕਰਨ ਬਾਰੇ ਜਿਹੜੇ ਆ ਉਹ ਸੋਚ ਰਹੇ ਨੇ। ਇਹ ਚੀਜ਼ ਜਿਹੜੀ ਆ ਉਹ ਸਾਹਮਣੇ ਆਈ ਆ ਤੇ ਕਹਿੰਦੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਹਿੰਦੇ ਇਹ ਵੀ ਗੱਲਬਾਤ ਕਰਦੇ ਸੁਣੇ ਗਏ ਸੀਗੇ ਵੀ ਉਹ ਕੰਪਨਸੇਸ਼ਨ ਚਾਹੁੰਦੇ ਨੇ ਵੀ ਜਿਹੜਾ US ਦਾ ਬੇਸ ਆ ਜਿਹੜਾ ਰੀਲੋਕੇਟ ਕੀਤਾ ਗਿਆ ਸੀਗਾ ਓਕੀਨਾਵਾ ਦੇ ਵਿੱਚ ਉਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਕਹਿੰਦੇ ਨੇ ਵੀ ਜਦੋਂ ਜਾਪਾਨ ਦੇ ਨਾਲ ਵਾਰ ਤੋਂ ਬਾਅਦ ਦੇ ਵਿੱਚ ਜਦੋਂ ਅਮਰੀਕਾ ਨੇ 2 ਪਰਮਾਣੂ ਬੰਬ ਜਿਹੜੇ ਜਾਪਾਨ ਦੇ ਉੱਤੇ ਸਿੱਟ ਦਿੱਤੇ ਸੀ ਉਹਨਾਂ ਦੀ ਉੱਥੇ ਜਾਪਾਨ ਵਾਲਿਆਂ ਦੀ ਬਾਅਦ 'ਚ ਹਾਰ ਵੀ ਹੋ ਗਈ ਸੀਗੀ ਤੇ ਡਿਫੈਂਸ ਕਹਿੰਦੇ ਜਿਹੜਾ ਪੈਕਟ ਬਣਿਆ ਸੀ ਜਾਪਾਨ ਦੇ ਨਾਲ ਤੇ ਕਹਿੰਦੇ ਅਮਰੀਕਾ ਨੂੰ ਉਸ ਦੇ ਵਿੱਚ ਪੂਅਰਲੀ ਟਰੀਟ ਜਿਹੜਾ ਉਹ ਕੀਤਾ ਗਿਆ ਤੇ ਬੜੀ ਵਨ ਸਾਈਡਡ ਜਿਹੜੀ ਉਹ ਨਜ਼ਰ ਆਈ ਆ। ਇਸੇ ਦੇ ਚੱਲਦਿਆਂ ਉਸ ਨੂੰ ਰੱਦ ਕਰਕੇ ਨਵਾਂ ਇੱਕ ਸਮਝੌਤਾ ਨੈਗੋਸੀਏਸ਼ਨ ਕਰਨਾ ਚਾਹੁੰਦੇ ਨੇ ਤੇ 6 ਦਹਾਕੇ ਪੁਰਾਣਾ ਹਰਜੋਤ ਸਿੰਘ ਜੀ ਇਹ ਟਰੀਟੀ ਹੈਗੀ ਆ ਜਿਸ ਨੂੰ ਉਹਨਾਂ ਨੇ ਵਨ ਸਾਈਡਡ ਤੇ ਡਿਸਐਡਵਾਂਟੇਜ ਆਫ ਯੂਨਾਈਟਿਡ ਸਟੇਟਸ ਦੱਸਿਆ ਆ। ਇਹੀ ਨਹੀਂ, ਕੱਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ ਜਿਹੜਾ ਤੇਲ ਦਾ ਇੱਕ ਰਾਹ ਹੈਗਾ ਆ
ਉਸ ਨੂੰ ਲੈ ਕੇ ਜਿਹੜਾ ਆਈ ਥਿੰਕ ਪੋਰਟ ਆਫ ਹੋਮਜ਼ ਹੈਗਾ ਆ, ਜਿੱਥੇ ਈਰਾਨ ਵਾਲਿਆਂ ਦਾ ਕਾਫੀ ਦਬਦਬਾ ਵੀ ਹੈਗਾ ਆ, ਤੇ ਇੱਥੇ ਕਾਫੀ ਸਿਕਿਉਰਿਟੀ ਜਿਹੜੇ ਵੱਖ-ਵੱਖ ਮੁਲਕ ਵਾਲੇ ਪ੍ਰੋਵਾਈਡ ਕਰਦੇ, ਜਿਨ੍ਹਾਂ 'ਚ ਅਮਰੀਕਾ ਵੀ ਇੱਕ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਸਵਾਲ ਕੀਤਾ, ਕਹਿੰਦੇ ਚਾਈਨਾ 91% ਜਿਹੜਾ ਤੇਲ ਲੈਂਦਾ ਆ ਉਸਥੋਂ ਜਾਂਦਾ ਆ, ਜਾਪਾਨ ਦਾ ਜਿਹੜਾ 62% ਤੇਲ ਆ, ਇੰਡੀਆ ਵਰਗੇ ਜਿਹੜੇ ਮੁਲਕ ਆ ਉਹਨਾਂ ਦਾ ਤੇਲ ਉਸ ਤੋਂ ਜਾਂਦੇ ਆ, ਤੇ ਅਸੀਂ ਐਵੇਂ ਜਿਹੜੇ ਇਹਨਾਂ ਦੀ ਰਾਖੀ ਜਿਹੜੀ ਕਰੀ ਜਾਂਦੇ ਆ, ਸਾਨੂੰ ਕੀ ਇਸ ਦੇ ਵਿੱਚ ਜਿਹੜਾ ਉਹ ਮਿਲ ਰਿਹਾ ਆ। ਤੇ ਕਈਆਂ ਨੇ ਕਿਹਾ ਵੀ ਇਹ ਸਵਾਲ ਤਾਂ ਇਹਨਾਂ ਦਾ ਜਾਇਜ਼ ਹੈਗਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਮੁਲਕਾਂ ਨੂੰ, ਅਮਰੀਕਾ ਨੂੰ ਕੰਪਨਸੇਟ ਜਿਹੜਾ ਆ ਉਹ ਜ਼ਰੂਰ ਕਰਨਾ ਚਾਹੀਦਾ ਆ। ਪਰ ਐਜ਼ ਏ ਗਲੋਬਲ ਇਕੋਨਮੀ ਦੇ ਉੱਤੇ ਤੇਲ ਦੀਆਂ ਕੀਮਤਾਂ ਨੂੰ ਕਿੱਦਾਂ ਉੱਤੇ ਥੱਲੇ ਜਿਹੜੀਆਂ ਹੁੰਦੀਆਂ ਨੇ, ਜੇ ਇਹ ਉਸ ਦੇ ਜਿਹੜਾ ਪੋਰਟ ਆਫ ਹੋਮਜ਼ ਦਾ ਉਸ ਦੇ ਉੱਤੇ ਨਹੀਂ ਰੱਖਿਆ ਦਿੰਦੇ ਤਾਂ ਸਭ ਨੂੰ ਪਤਾ ਵੀ ਕੀ ਜਿਹੜੇ ਈਰਾਨ ਵਾਲੇ ਆ ਉਹ ਕਰ ਸਕਦੇ ਨੇ। ਸੋ ਕਈ ਚੀਜ਼ਾਂ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਪੁਰਾਣੀਆਂ ਹੋਈਆਂ ਜਿਹੜੇ ਕਹਿ ਲਓ ਵੀ ਐਗਰੀਮੈਂਟਸ ਆ ਉਹਨਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਉਠਾ ਰਹੇ ਨੇ। ਹੋ ਸਕਦਾ ਵੀ ਅਜਿਹੀ ਗੱਲ ਸੁਣਨ ਤੇ ਕਰਨ ਦੇ ਉੱਤੇ ਜਿਹੜੇ ਦੂਜੇ ਮੁਲਕ ਵਾਲੇ ਆ ਉਹ ਜਿਹੜੀ ਇਹਨਾਂ ਦੀਆਂ ਗੱਲਾਂ ਸੁਣਨ ਦੇ ਲਈ ਰਾਜੀ ਹੋ ਜਾਣਗੀਆਂ, ਇਹਨਾਂ ਨੂੰ ਕੋਈ ਕੰਪਨਸੇਸ਼ਨ ਅਮਰੀਕਾ ਨੂੰ ਦੇਣ ਦੇ ਲਈ ਉਹ ਰਾਜੀ ਹੋ ਸਕਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ 'ਚ ਆਪਾਂ ਦੱਸਿਆ ਸੀ ਕਿਸ ਤਰ੍ਹਾਂ ਪਿਛਲੇ ਵੀਕਐਂਡ ਜਿਹੜੀ ਆ ਇੱਕ ਸ਼ੂਟਿੰਗ ਹੋਈ, ਇੱਕ ਬੰਦੇ ਨੇ ਪਹਿਲਾਂ ਆਪਣੇ ਪਰਿਵਾਰ ਦੇ ਜਿਹੜੇ ਆ 4 ਲੋਕਾਂ ਨੂੰ ਮਾਰ ਦਿੱਤਾ ਤੇ ਫਿਰ ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਤੇ ਹੁਣ ਉਹਦੀ ਜਿਹੜੀ ਡਿਟੇਲਡ ਇਨਫੋਰਮੇਸ਼ਨ ਆ ਰਹੀ ਆ, ਇਹ ਲੱਗਦਾ ਇਹ ਵੀਤਰਮੀ ਮੂਲ ਦਾ ਪਰਿਵਾਰ ਸੀ। ਤੇ ਕਹਿੰਦੇ ਵੀ ਜਿਹੜਾ ਸਸਪੈਕਟ ਸੀਗਾ ਉਸ ਦੀ ਵਾਈਫ ਜਿਹੜੀ ਆ ਉਹ ਜੰਪ ਕਰਕੇ ਜਿਹੜੇ ਗੁਆਂਢੀ ਆ ਉਹਨਾਂ ਦੇ ਘਰ ਚਲੇ ਗਈ, ਤੇ ਫਿਰ ਉਹ ਗੁਆਂਢੀਆਂ ਨੇ ਡੋਰ ਖੋਲ ਕੇ ਉਹਨੂੰ ਜਿਹੜਾ ਆ ਆਪਣੇ ਘਰ ਦੇ ਵਿੱਚ ਲੁਕੋ ਲਿਆ। ਹਾਲਾਂਕਿ ਉਹ ਖੁਦ ਵੀ ਜਿਹੜੇ ਆ ਉਸ ਘਰ ਦੇ ਵਿੱਚ ਲੁਕੇ ਹੋਏ ਸੀ। ਸੋ ਇਸ ਤਰ੍ਹਾਂ ਉਹਨਾਂ ਨੇ ਇੱਕ ਆਪਣੇ ਨੇਬਰ ਦੀ ਜਿਹੜੀ ਆ ਜਾਨ ਉਹ ਬਚਾ ਲਈ। ਜੀ, ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਆ, ਜਿਹੜੇ ਸੈਕਟਰੀ ਵਾਈਟ ਹਾਊਸ ਪ੍ਰੈਸ ਸੈਕਟਰੀ ਤੇ ਕਮਿਊਨੀਕੇਸ਼ਨ ਡਾਇਰੈਕਟਰ ਨੇ, ਉਹਨਾਂ ਦਾ ਇਸ ਟਾਈਮ ਅਹੁਦਾ ਜਿਹੜਾ ਆ ਉਹ ਖਾਲੀ ਆ, ਤੇ ਉਸ ਦੇ ਵਿੱਚ ਕਹਿੰਦੇ ਆ ਸਟੈਫਨੀ ਗ੍ਰਿਸ਼ਮ ਉਸ ਨੂੰ ਜਿਹੜਾ ਆ ਉਹ ਹੁਣ ਪਿਕ ਕੀਤਾ ਗਿਆ ਆ। ਚੀਫ ਆਫ ਉਹ ਕਮਿਊਨੀਕੇਸ਼ਨ ਰਹਿ ਚੁੱਕੇ ਆ ਫਰਸਟ ਲੇਡੀ ਮੈਲਾਨੀਆ ਟਰੰਪ ਉਹਨਾਂ ਦੇ ਲਈ, ਤੇ ਹੁਣ ਉਹਨਾਂ ਨੂੰ ਨਵੇਂ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕਮਿਊਨੀਕੇਸ਼ਨ ਡਾਇਰੈਕਟਰ ਦੇ ਵਜੋਂ ਚੁਣ ਲਿਆ ਗਿਆ ਆ। ਤੇ ਇਹ ਬੀਬੀ ਪਿਛਲੇ ਕੁਝ ਸਮੇਂ ਤੋਂ ਜਿਹੜੀ ਫਰਸਟ ਲੇਡੀ ਮੈਲਾਨੀਆ ਟਰੰਪ ਉਸ ਦੀ ਮੇਨ ਚੀਫ ਸਪੋਕਸ ਵੂਮਨ ਦੱਸੀ ਜਾ ਰਹੀ ਸੀਗੀ। ਸੋ ਕਹਿੰਦੇ ਵੀ ਮੈਲਾਨੀਆ ਟਰੰਪ ਨੇ ਇਸ ਦਾ ਜਿਹੜਾ ਆ ਉਹ ਟਵੀਟ ਕਰਕੇ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਮੈਂ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ, ਡੋਨਲਡ ਟਰੰਪ ਆ, ਉਹਨਾਂ ਨੇ ਇਸ ਬੀਬੀ ਨੂੰ ਜਿਹੜਾ ਚੁਣਿਆ ਆ ਜਿਹੜਾ ਕਿ ਪ੍ਰੈਸ ਸੈਕਟਰੀ ਦੇ ਵਜੋਂ ਹੁਣ ਕੰਮਕਾਜ ਆ ਉਹ ਸੰਭਾਲਣਗੇ। ਸੋ ਦੇਖਦੇ ਆ ਇਹਨਾਂ ਦਾ ਨਾਤਾ ਜਿਹੜੇ ਬਾਕੀ ਪ੍ਰੈਸ ਕਾਰਪ ਆ ਉਹਨਾਂ ਦੇ ਨਾਲ ਕਿੱਦਾਂ ਦਾ ਰਹਿੰਦਾ ਆ। ਸਭ ਨੂੰ ਪਤਾ ਆ ਜਿਹੜੀ ਸੈਂਡਰਸ ਸੀਗੀ, ਸਾਰਾ ਹਕਬੀ ਸੈਂਡਰਸ, ਉਹਨਾਂ ਦੇ ਨਾਲ ਕਿਸ ਤਰੀਕੇ ਦਾ ਜਿਹੜਾ ਆ ਉਹ ਨਾਤਾ ਰਿਸ਼ਤਾ ਜਿਹੜਾ ਰਿਹਾ ਸੀ। ਕਈ ਦਿਨ ਉਹ ਕਈ ਵਾਰੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰਦੇ ਹੀ ਨਹੀਂ ਸੀ ਹੁੰਦੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜਾ ਵੈਦਰ ਆ ਉਹ ਕਾਫੀ ਗਰਮ ਚੱਲ ਰਿਹਾ ਹੈਗਾ, ਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਵੈਜੀਟੇਸ਼ਨ ਆ, ਘਾਹ ਫੂਸ ਆ, ਉਹ ਸੁੱਕਾ ਹੋਇਆ ਆ, ਤੇ ਕਿਤੇ ਵੀ ਮਾੜੀ ਜਿਹੀ ਕੋਈ ਅੱਗ ਦਾ ਚਗਿਆੜਾ ਲੱਗ ਜਾਏ ਤੇ ਅੱਗ ਲੱਗਣ ਦੇ ਚਾਂਸ ਬਹੁਤ ਹੁੰਦੇ ਆ। ਸੋ ਪਹਿਲਾਂ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜ਼ਰੂਰ ਆਪਣੇ ਘਰਾਂ ਦੇ ਆਲੇ ਦੁਆਲੇ ਜ਼ਰੂਰ ਸਫਾਈ ਰੱਖੋ, ਘਾਹ ਕੱਟ ਕੇ ਰੱਖੋ, ਟਰੀ ਦੀਆਂ ਜਿਹੜੀਆਂ ਬੁਸ਼ਿਸ ਹੈਗੀਆਂ ਜਾਂ ਟਰੀ ਦੀਆਂ ਜਿਹੜੀਆਂ ਟਾਹਣੀਆਂ ਉਹਨਾਂ ਨੂੰ ਕੱਟ ਕੇ ਰੱਖੋ। ਤੇ ਕੱਲ ਹਾਈਵੇ 580 ਦੇ ਉੱਤੇ ਲਿਵਰਮੋਰ ਦੇ ਵਿੱਚ ਕਹਿੰਦੇ ਵੀ 20 ਏਕੜਾਂ ਨੂੰ ਅੱਗ ਲੱਗ ਗਈ, ਤੇ ਉਹ ਫਿਰ ਹਾਈ ਅਲਰਟ ਜਿਹੜਾ ਕੀਤਾ ਗਿਆ CHP ਵੱਲੋਂ, ਤੇ ਜਿਹਦੇ ਨਾਲ I-580 ਕਾਫੀ ਲੰਮਾ ਸਮਾਂ ਗ੍ਰੀਨਵਿਲ ਰੋਡ ਦੇ ਲਾਗੇ ਛਾਗੇ ਬੰਦ ਰਹੀ, ਤੇ ਬਾਅਦ ਦੇ ਵਿੱਚ ਉਸ ਨੂੰ ਓਪਨ ਕੀਤਾ ਗਿਆ, ਤੇ ਟ੍ਰੈਫਿਕ ਜਿਹੜਾ ਆ ਬਹੁਤ ਜਿਹੜਾ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ, ਤੇ ਕਾਫੀ ਘੰਟੇ ਲੋਕਾਂ ਨੂੰ ਜਿਹੜਾ ਡਿਲੇ ਹੋ ਗਿਆ ਉਹਦੇ ਨਾਲ। ਜੀ, ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਹਾਂ, ਸੈਕਰਾਮੈਂਟੋ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਸਭ ਨੂੰ ਪਤਾ ਵੀ ਇੱਕ ਪੁਲਿਸ ਆਫਿਸਰ, ਰੂਕੀ ਪੁਲਿਸ ਆਫਿਸਰ, ਉਸ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀ ਇੱਕ ਬੰਦੇ ਦੇ ਦੁਆਰਾ ਜਦ ਉਹ ਡਿਊਟੀ ਦੇ ਉੱਤੇ ਸੀਗੀ। ਉਸ ਦੇ ਬਾਰੇ ਇੱਕ ਹੋਰ ਚੀਜ਼ ਜਿਹੜੀ ਖੁਲਾਸਾ ਉਸ ਕੇਸ 'ਚ ਸਾਹਮਣੇ ਆਇਆ ਵੀ ਕਹਿੰਦਾ ਜਿਹੜਾ ਜਿਸ ਬੰਦੇ ਨੇ ਕੰਮ ਕੀਤਾ ਸੀਗਾ, ਆਫਿਸਰ ਤਾਰਾ ਓਸੁਲੀਵਨ ਨੂੰ ਮਾਰਿਆ ਸੀਗਾ, ਉਸਨੇ ਕਹਿੰਦੇ ਆ ਵੀ
ਆਪਣੇ ਪਰਿਵਾਰ ਨੂੰ ਕਥਿਤ ਤੌਰ ਦੇ ਉੱਤੇ ਇਹ ਵੀ ਧਮਕੀ ਦਿੱਤੀ ਸੀ ਵੀ ਮੈਂ ਆਪਣੇ ਪਰਿਵਾਰ ਨੂੰ ਬੰਬ ਦੇ ਨਾਲ ਜਿਹੜਾ ਆ ਉਹ ਉਡਾ ਦੇਣਾ ਆ। ਹੁਣ ਉਸ ਦੇ ਉੱਤੇ ਆਲਰੇਡੀ ਫਰਸਟ ਡਿਗਰੀ ਮਰਡਰ ਚਾਰਜ ਜਿਹੜੇ ਆ ਉਹ ਲਾਏ ਹੋਏ ਨੇ, ਤੇ ਹੁਣੇ ਵੀ ਜੇ ਨਾਲ ਹਰਜੋਤ ਸਿੰਘ ਜੀ ਕੇਸ ਜਿਹੜਾ ਉਸ ਦੇ ਵਿੱਚ ਚਾਰਜ ਜੁੜਦੇ ਆ ਤਾਂ ਉਸ ਨੂੰ ਜਦ ਵੀ ਇਸ ਦਾ ਟਰਾਇਲ ਹੁੰਦਾ ਆ ਤੇ ਜੇ ਇਸ ਦੇ ਵਿੱਚ ਸਾਰੀਆਂ ਚੀਜ਼ਾਂ ਦੋਸ਼ੀ ਪਾਇਆ ਜਾਂਦਾ ਆ ਤਾਂ ਸਜ਼ਾ ਇਸ ਨੂੰ ਹੋਰ ਵੀ ਜ਼ਿਆਦਾ ਭਿਆਨਕ ਜਿਹੜੀ ਆ ਉਹ ਮਿਲ ਸਕਦੀ ਆ ਜੀ। 8 ਘੰਟੇ ਜਿਹੜੀ ਆ ਪੁਲਿਸ ਦੇ ਦਰਮਿਆਨ ਤੇ ਇਸ 45 ਸਾਲਾਂ ਰਾਮਸ ਦੇ ਦਰਮਿਆਨ ਜਿਹੜੀ ਆ ਉਹ ਸੀਜ ਜਿਹੜੀ ਆ ਉਹ ਬਣੀ ਰਹੀ ਸੀਗੀ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿਸ ਤਰ੍ਹਾਂ ਇੱਕ 6 ਸਾਲਾਂ ਦੀ ਜਿਹੜੀ ਬੱਚੀ ਹੈਗੀ ਆ ਜਿਸ ਦਾ ਨਾਮ ਗੁਰਪ੍ਰੀਤ ਕੌਰ ਦੱਸਿਆ ਗਿਆ ਵੀ ਉਹ US ਮੈਕਸੀਕੋ ਬਾਰਡਰ ਤੋਂ ਆਪਣੀ ਮਦਰ ਦੇ ਨਾਲ ਕ੍ਰਾਸ ਕਰਕੇ USA 'ਚ ਆ ਰਹੇ ਸੀ ਤੇ ਜਦੋਂ ਉਹਦੀ ਮੌਤ ਹੋ ਗਈ ਕਿਉਂਕਿ ਉਹਨੂੰ ਪਾਣੀ ਨਹੀਂ ਪੀਣ ਨੂੰ ਮਿਲਿਆ ਤੇ ਉਹਦੀ ਮਾਂ ਜਿਹੜੀ ਆ ਉਹ ਪਾਣੀ ਲੱਭਣ ਗਈ ਸੀ। 108 ਡਿਗਰੀ ਦਾ ਜਿਹੜਾ ਕਹਿੰਦੇ ਉੱਥੇ ਟੈਂਪਰੇਚਰ ਸੀਗਾ ਐਰੀਜ਼ੋਨਾ ਦੇ ਵਿੱਚ, ਤੇ ਉਹ ਜਿਹੜਾ ਸਰਵਾਈਵ ਕਰਨਾ ਬੜਾ ਔਖਾ ਸੀ। ਸੋ CNN ਨੇ ਕਾਫੀ ਜ਼ਿਆਦਾ ਜਿਹੜੀ ਆ ਉਸ ਲੜਕੀ ਜਿਹੜੀ ਆ ਗੁਰਪ੍ਰੀਤ ਕੌਰ ਉਹਦੇ ਸੰਬੰਧ ਦੇ ਵਿੱਚ ਕਵਰੇਜ ਕੀਤੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਇੱਕ ਕੁੜੀ ਦੀ ਬੜੀ ਸ਼ਾਰਟ ਲਾਈਫ ਸੀਗੀ ਤੇ ਉਹ ਇੰਨੇ ਲੰਮੇ ਡਿਸਟੈਂਸ ਤੇ ਆ ਕੇ ਜਿਹੜੀ ਉਹਦੀ ਮੌਤ ਹੋਈ ਆ। ਸੋ ਬਹੁਤ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਖਬਰ ਸਾਂਝੀ ਕੀਤੀ ਆ ਵੀ ਕਿਸ ਤਰ੍ਹਾਂ ਜਿਹੜੇ ਸਿੱਖ ਖਾਸ ਕਰਕੇ ਪੰਜਾਬੀ ਆ ਉਹ ਇੰਡੀਆ ਤੋਂ ਬਾਰਡਰ ਕ੍ਰਾਸ ਕਰਕੇ ਆ ਰਹੇ ਆ ਤੇ ਬੜੇ ਖਤਰਨਾਕ ਰਾਊਟ ਤੋਂ ਆ ਰਹੇ ਆ ਤੇ ਕਈਆਂ ਦੀਆਂ ਰਸਤੇ 'ਚ ਮੌਤਾਂ ਵੀ ਹੋ ਰਹੀਆਂ। ਤੇ ਉਹਨੇ ਪੂਰਾ ਸਰਵੇ ਵੀ ਦਿੱਤਾ ਵੀ ਕਿਸ ਤਰ੍ਹਾਂ 2008 ਦੇ ਵਿੱਚ ਕਹਿੰਦੇ ਵੀ ਸਿਰਫ 77 ਲੋਕ ਜਿਹੜੇ ਪੰਜਾਬੀ ਇਮੀਗ੍ਰੈਂਟ ਆ ਉਹ ਬਾਰਡਰ ਤੋਂ ਆਏ ਸੀ, ਜੋ ਕਿ ਗਿਣਤੀ ਹੁਣ ਪਹੁੰਚ ਕੇ 9000 ਤੱਕ ਪਹੁੰਚ ਗਈ 2018 ਤੱਕ। ਸੋ 10 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਗਿਣਤੀ ਆ ਹਰ ਸਾਲ ਜਿਹੜੇ ਆ ਬਾਰਡਰ ਤੇ ਫੜਨ ਵਾਲੇ ਜਿਹੜੇ ਪੰਜਾਬੀ ਆ ਉਹਨਾਂ ਦੀ ਹੋ ਗਈ ਆ, ਤੇ ਜਿਹੜੇ ਲੰਘੇ ਆਉਂਦੇ ਆ ਉਹ ਤਾਂ ਸੈਪਰੇਟ ਆ, ਜਿਹੜੇ ਫੜ ਕੇ ਜੇਲ੍ਹ 'ਚ ਜਾਂਦੇ ਆ ਜਾਂ ਬੌਂਡ ਤੇ ਛੱਡੇ ਜਾਂਦੇ ਆ ਇਹ ਉਹਨਾਂ ਨੇ ਜਿਹੜੀ ਗਿਣਤੀ ਦੱਸੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਇੰਡੀਆਨਾ ਕੈਂਪ ਗਰਾਊਂਡ ਦੇ ਵਿੱਚ ਇੱਕ ਮਾੜੀ ਖਬਰ ਜਿਹੜੀ ਆ ਰਹੀ ਆ, ਉੱਥੇ 11 ਸਾਲਾਂ ਦੀ ਇੱਕ ਗਰਲ ਸਕਾਊਟ ਆ ਉਸ ਦਾ ਜਿਹੜੀ ਵਿਚਾਰੀ ਦੀ ਮੌਤ ਹੋ ਗਈ ਕਿਉਂਕਿ ਉਸ ਦੇ ਉੱਤੇ ਟਰੀ ਜਿਹੜਾ ਆ ਉਹ ਡਿੱਗ ਗਿਆ। ਇਸ ਦੇ ਬਾਰੇ ਜਿਹੜੀ ਜਾਣਕਾਰੀ ਸ਼ੈਰਿਫ ਆ ਉਹ ਦਿੰਦੇ ਸੀ, ਕਹਿੰਦੇ ਇੱਕ ਫਰੀਕ ਐਕਸੀਡੈਂਟ ਦੇ ਵਿੱਚ ਇੰਡੀਆਨਾ ਕੈਂਪ ਗਰਾਊਂਡ ਦੇ ਵਿੱਚ ਇਹ 11 ਸਾਲਾਂ ਦੀ ਗਰਲ ਸਕਾਊਟ ਆ ਉਸ ਦੀ ਮੌਤ ਹੋਈ ਆ, ਤੇ ਕਹਿੰਦੇ ਇਸ ਦੇ ਨਾਲ ਇੱਕ 10 ਸਾਲਾਂ ਦੀ ਹੋਰ ਕੁੜੀ ਜਿਹੜੀ ਗਰਲ ਸਕਾਊਟ ਸੀ ਤੇ 2 ਹੋਰ ਔਰਤਾਂ ਆ ਇਸ ਟਰੀ ਡਿੱਗਣ ਦੇ ਕਰਕੇ ਉਹ ਇੰਜਰਡ ਜਿਹੜੀਆਂ ਉਹ ਹੋਈਆਂ ਨੇ। ਪੈਰੀ ਕਾਊਂਟੀ ਦੇ ਵਿੱਚ ਇਹ ਉੱਥੇ ਦੇ ਕੈਂਪ ਗਰਾਊਂਡ ਦੇ ਵਿੱਚ ਇਹ ਘਟਨਾ ਵਾਪਰੀ ਆ। ਕੈਂਪ ਕੋਚ ਕਰਕੇ ਉੱਥੇ ਹੈਗਾ ਆ। ਸੋ ਗਰਲ ਸਕਾਊਟਸ ਆਫ ਸਾਊਥ ਵੈਸਟ ਇੰਡੀਆਨਾ ਜਿਹੜੀਆਂ ਉੱਥੇ ਆਪਣੀ ਜਿਹੜਾ ਸਕਾਊਟਿੰਗ ਦਾ ਕੰਮ ਜਾਂ ਕੈਂਪਿੰਗ ਦਾ ਕੰਮ ਕਰ ਰਹੀਆਂ ਸੀ ਜਦ ਅਚਾਨਕ ਇੱਕ ਰੁੱਖ ਇਹਨਾਂ ਦੇ ਉੱਤੇ ਡਿੱਗ ਗਿਆ ਜੀ। ਸੋ ਬਿਲਕੁਲ ਸਾਡਾ ਹੁਣ ਸਮਾਂ ਵੀ ਸਮਾਪਤ ਹੈ ਜੀ। ਤੇ ਮਿਲਦੇ ਹਾਂ ਆਪਾਂ ਸਾਰੇ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਹੁੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। हक सच समाज ते सियासत धर्म करम फर्ज ही इबादत यह है तुहाडी आवाज दी ताकत। पंजाबी रेडियो USA। पंजाबी रेडियो USA। सत श्री अकाल मैडम जी, पता लगा सी तुहाडे बच्चे दा विआह। मैं सोचा भी जाके पता करिए लिखाओ की रिक्वायरमेंट है। हाँ जी देखो